ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 105.9 FM ਸੈਕਰਾਮੈਂਟੋ, ਇਸੇ ਤਰ੍ਹਾਂ 1350 AM ਬੇਕਰਸਫੀਲਡ 107.5 FM ਬੇਕਰਸਫੀਲਡ, 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 29 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਅਸੀਂ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ 4082722500 ਦੇ ਉੱਤੇ ਕਾਲ ਕਰੋ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਬੀਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਿਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਦਿੱਤਾ ਹੈਗਾ ਲੂਜ਼ੀਆਨਾ ਦਾ, ਖਾਸ ਕਰਕੇ ਉਹ ਅਬੋਰਸ਼ਨ ਨੂੰ ਲੈ ਕੇ ਸੀ। ਸੋ ਜੌਨ ਰੋਬਰਟਸ ਜਿਹੜੇ ਹੈਗੇ ਸੁਪਰੀਮ ਕੋਰਟ ਦੇ ਜਸਟਿਸ, ਜਿਹੜੇ ਚੀਫ ਜਸਟਿਸ ਜਿਹੜੇ ਕੰਜ਼ਰਵੇਟਿਵ ਹੈਗੇ, ਪਰ ਇਸ ਵਾਰੀ ਉਹ ਲਿਬਰਲ ਜਿਹੜੇ ਜਸਟਿਸਿਸ ਆ ਉਹਨਾਂ ਦੇ ਨਾਲ ਸਾਈਡ ਕੀਤੇ ਹੈਗੇ। ਉਹਨਾਂ ਨੇ ਉਸ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਲਾਅ ਸੀਗਾ ਬਣ ਜਾਣਾ ਸੀ, ਅਤੇ ਉਸ ਨੂੰ ਉਹ ਲੂਜ਼ੀਆਨਾ ਦੇ ਹੱਕ ਦੇ ਵਿੱਚ ਉਹਨਾਂ ਨੇ ਜਿਹੜਾ ਫੈਸਲਾ ਦਿੱਤਾ ਹੈਗਾ। ਜੀ, ਲੂਜ਼ੀਆਨਾ ਦਾ ਜਿਹੜਾ ਅਬੋਰਸ਼ਨ ਦਾ ਜਿਹੜਾ ਲਾਅ ਸੀਗਾ, ਜਿਹੜਾ ਕਾਫੀ ਰਿਸਟ੍ਰਿਕਟਿਵ ਸੀਗਾ, ਉਸ ਨੂੰ ਉਹਨਾਂ ਨੇ ਇਨਫੈਕਟ ਸਟ੍ਰਾਈਕ ਡਾਊਨ ਜੀ, ਉਸ ਦੇ ਉਲਟ ਇਨਫੈਕਟ ਜਿਹੜਾ ਉਹ ਫੈਸਲਾ ਆਇਆ ਸੀਗਾ। ਕਹਿੰਦੇ ਵੀ ਇਹ ਜਿਹੜਾ ਅਬੋਰਸ਼ਨ ਲਾਅ ਜੇ ਇਹ ਪਾਸ ਹੋ ਜਾਂਦਾ ਸੁਪਰੀਮ ਕੋਰਟ ਦੇ ਵਿੱਚ, ਅਤੇ ਉੱਥੇ ਲੂਜ਼ੀਆਨਾ ਦੇ ਵਿੱਚ ਕਈ ਜਿਹੜੇ ਕਲੀਨਿਕਸ ਨੇ ਜਿਹੜੇ ਅਬੋਰਸ਼ਨ ਕਰਦੇ ਨੇ ਉਹ ਬੰਦ ਹੋ ਜਾਣੇ ਸੀਗੇ। ਸੋ ਦੋਨੋਂ ਹੀ ਪਾਸੋਂ ਆਪੋ ਆਪਣੀ ਜਿਹੜੀ ਰਾਏ ਆ ਉਸ ਨੂੰ ਜਿਹੜਾ ਉਹ ਰੱਖਿਆ ਗਿਆ ਆ, ਜਿਸ ਦੇ ਵਿੱਚ 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਆ, ਜਿਨ੍ਹਾਂ ਦੇ ਵਿੱਚ ਚੀਫ ਜਸਟਿਸ ਜੌਨ ਜੀ ਰੋਬਰਟਸ ਜੂਨੀਅਰ ਜਿਹੜੇ ਆ, ਉਹਨਾਂ ਨੇ ਲਿਬਰਲ ਜੱਜਿਸ ਦੇ ਨਾਲ ਮਿਲ ਕੇ ਜਿਹੜਾ ਇਸ ਨੂੰ ਸਟ੍ਰਾਈਕ ਡਾਊਨ ਕਰਨ ਦੇ ਲਈ ਜਿਹੜਾ ਉਹ ਆਖਿਆ ਸੀਗਾ। ਸੋ ਰੋਬਰਟਸ ਹੁਣਾਂ ਨੇ, ਜਸਟਿਸ ਰੋਬਰਟਸ ਨੇ ਜਿਹੜਾ ਉਹ ਇਹ ਆਖਿਆ ਆ ਵੀ ਲੂਜ਼ੀਆਨਾ ਦਾ ਲਾਅ ਜਿਹੜਾ ਕਹਿੰਦੇ ਵੀ ਕੋਰਟ ਦਾ 2016 ਦਾ ਡਿਸੀਜਨ ਸੀਗਾ ਓਵਰਟਰਨ ਕਰਨ ਦਾ, ਸਿਮਿਲਰ ਹੀ ਇੱਕ ਤਰੀਕੇ ਦਾ ਟੈਕਸਸ ਦਾ ਲਾਅ ਸੀਗਾ, ਉਸ ਦੇ ਮੋਹਰੇ ਜਿਹੜਾ ਉਹ ਨਹੀਂ ਖੜਦਾ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹ ਪੁਰਾਣੇ ਹੀ ਚੀਜ਼ਾਂ ਨੂੰ ਜਿਹੜਾ ਯੂਜ਼ ਕਰਦੇ ਹੋਏ ਇਹ ਚੀਜ਼ ਜਿਹੜੀ ਉਹ ਦੱਸੀ ਆ। ਰਾਸ਼ਟਰਪਤੀ ਟਰੰਪ ਦੇ ਜਿਹੜੇ ਜਸਟਿਸਿਸ ਜਿਨ੍ਹਾਂ ਨੂੰ ਨੋਮੀਨੀ ਕਰਕੇ ਬਾਅਦ ਦੇ ਵਿੱਚ ਜਸਟਿਸ ਬਣੇ ਸੀਗੇ, ਜਸਟਿਸ ਨੀਲ ਗੌਰਸਚ ਅਤੇ ਜਸਟਿਸ ਬ੍ਰੈਟ ਕੈਵਨਾ, ਉਹਨਾਂ ਨੇ ਇਸ ਦੇ ਡਿਸੈਂਟ ਦੇ ਵਿੱਚ ਜਿਹੜਾ ਆਪਣਾ ਓਪੀਨੀਅਨ ਆ ਉਹ ਲਿਖਿਆ ਸੀਗਾ। ਪਰ ਇੱਕ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਇਹ ਫੈਸਲਾ ਸੀ, ਇਹ 2014 ਦੇ ਵਿੱਚ ਲੂਜ਼ੀਆਨਾ ਦੇ ਵਿੱਚ ਇਹ ਕਾਨੂੰਨ ਬਣਿਆ ਸੀਗਾ, ਜਿਸ ਦੇ ਵਿੱਚ ਡਾਕਟਰਸ ਨੂੰ ਇਹ ਜ਼ਰੂਰੀ ਸੀਗਾ ਵੀ ਜਿਹੜੇ ਵੀ ਅਬੋਰਸ਼ਨ ਕਲੀਨਿਕਸ ਦੇ ਵਿੱਚ ਕੰਮ ਕਰਦੇ ਆ ਵੀ ਉਹ ਉਹਨਾਂ ਦੇ ਉੱਤੇ ਜਿਹੜਾ ਔਰਤ ਦੇ ਉੱਤੇ ਕਹਿ ਲਓ ਵੀ ਜਿਹੜਾ ਬਰਡਨ ਸੀਗਾ, ਐਕਸੈਸ ਸੀਗਾ, ਵੀ ਉਹ ਉਸ ਨੂੰ ਪ੍ਰਿਵਿਲੇਜਸ ਨੂੰ ਐਡਮਿਟ ਜਿਹੜਾ ਉਹ ਕਰਦਾ ਸੀਗਾ। ਸੋ ਕਾਫੀ ਜਿਹੜਾ ਇਸ ਦੇ ਨਾਲ ਰਿਸਟ੍ਰਿਕਸ਼ਨ ਜਿਹੜੀਆਂ ਕਹਿੰਦੇ ਅਬੋਰਸ਼ਨ ਨੂੰ ਲੈ ਕੇ ਹੋ ਜਾਣੀਆਂ ਸੀਗੀਆਂ, ਪਰ ਜਿਹੜੇ ਪ੍ਰੋ ਅਬੋਰਸ਼ਨ ਵਾਲੇ ਸੀ ਉਹ ਕਹਿੰਦੇ ਸੀ ਵੀ ਇਹ ਔਰਤ ਦੀ ਚੋਇਸ ਆ, ਮਰਜ਼ੀ ਆ, ਅਤੇ ਜਿਹੜੇ ਅਗੇਂਸਟ ਇਸ ਦੇ ਉਹ ਕਹਿੰਦੇ ਵੀ ਨਹੀਂ, ਜਿਸ ਦੇ ਵਿੱਚ ਇੱਕ ਵਾਰੀ ਹਾਰਟ ਬੀਟ ਆ ਜਾਵੇ ਉਸ ਨੂੰ ਇੱਦਾਂ ਅਬੋਰਟ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਉਸ ਨੂੰ ਜਿਹੜਾ ਕਰਨਾ ਆ ਉਹ ਇੱਕ ਹਿਸਾਬ ਦੇ ਨਾਲ ਧਾਰਮਿਕ ਤੌਰ ਦੇ ਉੱਤੇ ਵੀ ਅਤੇ ਇੱਕ ਜੀਵਨ ਦੇ ਤੌਰ ਦੇ ਉੱਤੇ ਵੀ ਕਹਿੰਦੇ ਵੀ ਉਹ ਗਲਤ ਹੈਗਾ। ਪਰ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਅੱਜ ਫੈਸਲਾ ਆ ਉਹ ਸੁਣਾ ਦਿੱਤਾ ਹੈਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ
ਜੀ ਬਿਲਕੁਲ। ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਜਿਹੜੇ ਇਸ ਟਾਈਮ YouTube ਦੇ ਉੱਤੇ ਹੈਗੇ ਆ ਉਹ ਆਪਣੇ ਜਿਹੜੇ Facebook ਦੇ ਉੱਤੇ ਹੈਗੇ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਸਬਸਕ੍ਰਾਈਬ ਕਰ ਲਓ ਜਿਹੜਾ ਚੈਨਲ ਆ YouTube ਦੇ ਉੱਤੇ ਪੰਜਾਬੀ ਰੇਡੀਓ USA ਦਾ, ਕਿਉਂਕਿ Facebook ਦੇ ਉੱਤੇ ਕੁਛ ਚਿਰ ਦੇ ਲਈ ਹੁਣ ਆਪਾਂ ਜਿਹੜਾ ਇਹ ਵੀਡੀਓ ਜਿਹੜੀ ਉਹ ਹੈਗੀ ਆ, ਉਸ ਤੋਂ ਬਾਅਦ ਦੇ ਵਿੱਚ ਜੇ ਪੂਰੀ ਵੀਡੀਓ ਪੂਰੀਆਂ ਖਬਰਾਂ ਜਿਹੜੀਆਂ ਉਹ ਤੁਸੀਂ ਸੁਣਨੀਆਂ ਹੋਣਗੀਆਂ ਕਿਸੇ ਵੀ ਤਰੀਕੇ ਦੀਆਂ, ਉਹ ਸਾਰੀਆਂ ਜਿਹੜੀਆਂ YouTube ਦੇ ਉੱਤੇ ਜਿਹੜੀਆਂ ਉਹ ਪਾਈਆਂ ਜਾਣਗੀਆਂ। ਸੋ ਆਪਾਂ ਟ੍ਰਾਂਜੀਸ਼ਨ ਜਿਹੜੀ ਉਹ ਕਰ ਰਹੇ ਹਾਂ ਸਲੋਲੀ ਜਿਹੜੇ ਉਸ ਪਾਸੇ ਵੱਲ ਨੂੰ ਆਪਾਂ ਹੌਲੀ ਹੌਲੀ ਜਿਹੜੇ ਸਾਰੇ ਜਣੇ ਆਪਾਂ ਮੂਵ ਕਰਨ ਜਾ ਰਹੇ ਹਾਂ। ਸੋ ਜਿਹੜੇ ਲਿੰਕ ਨੇ ਉਹ ਆਪਾਂ ਉੱਥੇ ਪਾਏ ਹੋਏ ਨੇ YouTube ਦੇ ਉੱਤੇ ਵੀ, ਅਤੇ ਜਿਹੜਾ Facebook ਦੇ ਉੱਤੇ ਵੀ ਜਿਹੜਾ ਇਸ ਟਾਈਮ ਲਾਈਵ ਜਿਹੜਾ ਉਹ ਚੱਲ ਰਿਹਾ ਹੈ। ਅਤੇ ਪਰ ਇਹ ਕੁਛ ਚਿਰ ਦੇ ਲਈ ਲਾਈਵ ਚੱਲੂਗਾ, ਪਰ ਜੇ ਪੂਰੀਆਂ ਖਬਰਾਂ ਸੁਣਨੀਆਂ ਤਾਂ ਫਿਰ ਤੁਸੀਂ YouTube ਦੇ ਉੱਤੇ ਜਿਹੜਾ ਚੱਲ ਰਿਹਾ ਸਾਡਾ ਪ੍ਰੋਗਰਾਮ, ਉਸ ਦੇ ਉੱਤੇ ਜਾ ਕੇ ਤੁਸੀਂ ਲਿੰਕ ਨੂੰ ਜਿਹੜਾ ਉਹ ਕਲਿੱਕ ਕਰਕੇ ਅਤੇ ਤੁਸੀਂ ਉੱਥੇ ਜਾ ਕੇ ਪੂਰਾ ਪ੍ਰੋਗਰਾਮ ਦੇਖ ਸਕਦੇ ਹੋ। ਅਤੇ ਹਰਜੋਤ ਸਿੰਘ ਜੀ ਨਾਲ ਹੀ ਆਪਾਂ ਦੱਸ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਓਬਾਮਾ ਕੇਅਰ ਦੇ ਵੀ ਥੋੜ੍ਹੇ ਹੀ ਜਿਹੜੇ ਦਿਨ ਆਈ ਥਿੰਕ ਅੱਜ ਦੇ ਕੱਲ੍ਹ ਦਾ ਹੀ ਜਿਹੜਾ ਨਹੀਂ, ਉਹ ਉਹਨਾਂ ਨੇ 1 ਮਹੀਨੇ ਲਈ ਹੋਰ ਐਕਸਟੈਂਡ ਕਰ ਦਿੱਤਾ ਜੁਲਾਈ 30 ਤੱਕ। ਸੋ ਇੱਕ ਵਾਰੀ ਫਿਰ ਕੈਲੀਫੋਰਨੀਆ 'ਚ ਜਿਹੜੇ ਰਹਿੰਦੇ ਆ ਜਿਨ੍ਹਾਂ ਦੀ ਹੈਲਥ ਇੰਸ਼ੋਰੈਂਸ ਕੈਂਸਲ ਹੋ ਗਈ ਆ, ਕੰਮ ਤੋਂ ਕੈਂਸਲ ਹੋ ਗਈ ਆ, ਨਵੇਂ ਆਏ ਹੈਗੇ ਆ, ਹੋਰ ਸਟੇਟ 'ਚੋਂ ਮੂਵ ਹੋਏ ਹੈਗੇ ਆ, ਜਾਂ ਤੁਸੀਂ ਪਹਿਲਾਂ ਨਹੀਂ ਲਈ ਸੀ, ਉਹ ਤੁਸੀਂ ਜਿਹੜੀ ਆ ਓਬਾਮਾ ਕੇਅਰ, ਇਹ USA 'ਚ ਨਾਮ ਆ, ਕੈਲੀਫੋਰਨੀਆ 'ਚ ਇਹਦਾ ਨਾਂ ਕਵਰਡ ਕੈਲੀਫੋਰਨੀਆ, ਉਹ ਤੁਸੀਂ ਲੈ ਸਕਦੇ ਹੋ। ਸੋ ਉਹ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਦੇਖੋ ਪੈਂਡੈਮਿਕ ਚੱਲ ਰਿਹਾ, ਕੋਈ ਨਹੀਂ ਪਤਾ ਕਿਹੜੇ ਵੇਲੇ ਕੌਣ ਬਿਮਾਰ ਹੋ ਜਾਏ, ਅਤੇ ਕਈਆਂ ਨੇ ਤਾਂ ਮੈਂ ਦੇਖਦਾ ਵੀ ਐਵੇਂ $2-2 $4-4 ਡਾਲਰ ਹੀ ਰੇਟ ਹੁੰਦਾ, ਫਿਰ ਵੀ ਆਪਾਂ ਕਾਲ ਕਰ ਜਾਂਦੇ ਹਾਂ। ਸੋ ਪਲੀਜ਼, ਚਾਹੇ ਤੁਹਾਡੀ ਕੋਈ ਐਮਰਜੈਂਸੀ ਪਲਾਨ ਹੈ, ਘੱਟੋ ਘੱਟ ਸੇਫਟੀ ਜ਼ਰੂਰ ਚਾਹੀਦੀ ਹੈਗੀ ਆ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਜੇ ਇੱਕ ਦਿਨ ਵੀ ਰੱਬ ਨਾ ਕਰੇ ਕੋਈ ਹਸਪੀਟਲ ਚਲ ਗਿਆ ਤਾਂ 10 ਤੋਂ 15 ਹਜ਼ਾਰ ਡਾਲਰ ਦਾ ਉਹ ਇੱਕ ਦਿਨ ਦਾ ਹੀ ਬਿੱਲ ਬਣਾ ਦਿੰਦੇ ਆ। ਬਿਲਕੁਲ। ਅਜੇ ਤਾਂ ਸਿਰਫ ਇੱਥੇ ਟੈਸਟਿੰਗ ਫ੍ਰੀ ਆ, ਉਹ ਵੀ ਫੈਡਰਲ ਕਟਿੰਗ ਹੋ ਗਈ ਆ ਬਹੁਤ ਜ਼ਿਆਦਾ ਆਲਰੇਡੀ ਕਈ ਥਾਵਾਂ ਦੇ ਉੱਤੇ ਤਾਂ ਹੁਣ ਟੈਸਟਿੰਗ ਵੀ ਸ਼ਾਇਦ ਫ੍ਰੀ ਜਿਹੜੀ ਉਹ ਨਾ ਰਵੇ। ਸੋ ਇਹ ਬਹੁਤ ਜ਼ਰੂਰੀ ਆ। ਇੱਕ ਰਾਜਕਨਵੀਰ ਸਿੰਘ ਜੀ, ਬਹੁਤ ਭੁਲੇਖਾ ਲੋਕਾਂ ਨੂੰ ਵੀ ਸ਼ਾਇਦ ਜੇ ਕਰੋਨਾ ਹੋ ਜਾਏ ਤਾਂ ਉਹ ਗਵਰਨਮੈਂਟ ਨੇ ਤੁਹਾਡਾ ਫ੍ਰੀ ਇਲਾਜ ਕਰਨਾ, ਕੋਈ ਇੱਦਾਂ ਦੀ ਗੱਲ ਨਹੀਂ। ਅਸੀਂ ਇੰਨੀਆਂ ਸਟੋਰੀਆਂ ਦੇਖੀਆਂ, ਇੱਕ ਸਟੋਰੀ ਮੈਂ ਪੜ੍ਹਦਾ ਸੀ, ਉਹ ਬੰਦੇ ਦਾ $350,000 ਦਾ ਬਿੱਲ ਆਇਆ, ਇੱਕ ਬਜ਼ੁਰਗ ਦਾ $1 ਮਿਲੀਅਨ ਤੋਂ ਉੱਤੇ ਸੀਗਾ। ਦੇਖੋ ਜੀ, ਸੋ ਹੁਣ ਉਹ ਕੀ ਹੋਊਗੀ, ਜਾਂ ਤਾਂ ਬੈਂਕਰਪਸੀ ਫਾਈਲ ਕਰੂਗਾ ਜਾਂ ਫਿਰ ਪੇਮੈਂਟਾਂ ਬਣਾਊਗਾ। ਸੋ ਇਹ ਬਹੁਤ ਜ਼ਰੂਰੀ ਆ, ਜੇ ਆਪਾਂ ਕੰਮ ਕਰਦੇ ਹਾਂ, ਇਹ ਤੁਹਾਡੀ ਹੈਲਥ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਕਰਾਉਣੀ ਚਾਹੀਦੀ। ਦੇਖੋ ਕਾਰ ਸਾਡੇ ਕੋਲ ਕਈ ਵਾਰੀ $10-15 ਹਜ਼ਾਰ ਡਾਲਰ ਦੀ ਹੁੰਦੀ, ਉਹਦੀ ਆਪਾਂ ਪੂਰੀ ਇੰਸ਼ੋਰੈਂਸ ਕਰਾਉਂਦੇ ਆ, ਆਪਣੀ ਜਿਹੜੀ ਹੈਲਥ ਆ ਉਹਦੀ ਕਰਾ ਦੇਣੀ ਹੈ ਨਾ। ਨਹੀਂ, ਇਹ ਬਹੁਤ ਜ਼ਰੂਰੀ ਹੈ। ਇਸ ਨੂੰ ਜਿਹੜਾ ਹੈ ਉਹ ਕਾਲ ਜਿਹੜੀ ਉਹ ਨਾ ਕਰੋ। ਚਲੋ ਕੈਲੀਫੋਰਨੀਆ ਵਾਲਿਆਂ ਨੇ ਤਾਂ ਤਕਰੀਬਨ ਇਸ ਪੂਰਾ ਸਾਲ ਹੀ ਜਿਹੜਾ ਹੈ ਤੁਹਾਨੂੰ ਇੰਸ਼ੋਰੈਂਸ ਲੈਣ ਦੇ ਲਈ ਤਕਰੀਬਨ ਦਿੱਤਾ, ਕਿਉਂਕਿ ਵਿੱਚ ਤਾਂ ਫਿਰ ਹੁਣ ਅਗਸਤ ਸਤੰਬਰ ਹੀ ਰਹਿ ਗਿਆ, ਅਕਤੂਬਰ 'ਚ ਤਾਂ ਉੱਦਾਂ ਹੀ ਸ਼ੁਰੂ ਕਰ ਦਿੰਦੇ ਹੁੰਦੇ ਆ ਜਿਹੜੀ ਉਹ ਅਗਲੇ ਸਾਲ ਦੀ। ਪਰ ਉਹਨਾਂ ਨੇ ਜਿਹੜਾ ਕਰੋਨਾ ਵਾਇਰਸ ਦੇ ਚੱਲਦਿਆਂ ਇਹ ਬਹੁਤ ਜ਼ਿਆਦਾ ਢਿੱਲ ਜਿਹੜੀ ਉਹ ਦਿੱਤੀ ਹੋਈ ਆ। ਇਹ ਵੀ ਨਾਲ ਦੱਸਦੇ ਜਾਈਏ, ਜੇ ਤੁਸੀਂ ਨਹੀਂ ਕਰਾਉਂਗੇ ਤਾਂ ਫਿਰ ਜੁਰਮਾਨਾ ਜਿਹੜਾ ਉਹ ਤੁਹਾਨੂੰ ਜਦੋਂ ਅਗਲੀ ਵਾਰੀ ਟੈਕਸ ਭਰਨਾ ਹੈਗਾ ਆ, ਇਸ ਸਾਲ ਦਾ ਜਦੋਂ ਅਗਲੀ ਵਾਰੀ ਭਰਨਾ ਆ, ਤਾਂ ਫਿਰ ਉਦੋਂ ਦਾ ਜੁਰਮਾਨਾ ਵੀ ਅਦਰਵਾਈਜ਼ ਜਿਹੜਾ ਲੱਗੂਗਾ। ਸੋ ਸਮੇਂ ਰਹਿੰਦੇ ਹੋਏ ਜਿਹਨੇ ਅਜੇ ਤੱਕ ਨਹੀਂ ਕਰਾਈ ਜਾਂ ਕਿਸੇ ਨੇ ਕੋਈ ਪਲਾਨ ਚੇਂਜ ਕਰਾਉਣਾ ਚਾਹੁੰਦੇ ਆ, ਤਾਂ ਉਹ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ 4082722500। ਬਾਕੀ ਸਟੇਟਸ ਦੇ ਵਿੱਚ ਹੁਣ ਸਾਨੂੰ ਉਸ ਦੇ ਬਾਰੇ ਹਰ ਇੱਕ ਸਟੇਟ ਦੀ ਜਿਹੜੀ ਜਾਣਕਾਰੀ ਨਹੀਂ, ਹਾਂਜੀ, ਪਰ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਜਿਹੜੀ ਉਹ ਹੈਗੀ ਆ। ਕਿਸੇ ਨਵੇਂ ਬੱਚੇ ਦਾ ਜਿਹੜਾ ਉਹ ਜਨਮ ਹੋਇਆ ਆ, ਉਸ ਨੂੰ ਇਸ ਦੇ ਵਿੱਚ ਆਪਣੇ ਤੁਸੀਂ ਉਸ ਨੂੰ ਐਡ ਕਰਨਾ ਹੈਗਾ ਆ। ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਆ, ਕੋਈ ਛੱਡ ਛਡਈਆ ਹੋ ਗਿਆ ਆ, ਜਾਂ ਕਿਸੇ ਦੀ ਮਰਗ ਹੋ ਗਈ ਆ। ਸੋ ਅਪਡੇਟਸ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਤੁਹਾਨੂੰ ਜ਼ਰੂਰ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਸੋ ਨੰਬਰ 1 ਪ੍ਰੋਬਲਮ ਕੀ ਆਉਂਦੀ ਰਾਜਕਨਵੀਰ ਸਿੰਘ ਜੀ, ਕੀ ਆ ਵੀ ਆਪਾਂ ਕਰਵਾ ਲੈਂਦੇ ਆ, ਕਈ ਵਾਰੀ ਕਾਰਡ ਵੀ ਆ ਜਾਂਦਾ, ਤੁਹਾਨੂੰ ਪੇਮੈਂਟ ਨਹੀਂ ਦਿੰਦੇ, ਜਦੋਂ ਫਿਰ ਤੁਸੀਂ ਦਵਾਈ ਲੈਣ ਜਾਂਦੇ ਜਾਂ ਡਾਕਟਰ ਤੇ ਜਾਂਦੇ ਉਹ ਕੈਂਸਲ ਹੁੰਦੀ ਆ। ਸੋ ਮੇਕ ਸ਼ੋਰ ਕਰੋ ਤੁਹਾਡਾ ਕੁਝ 1-2 ਮਿੰਟ ਲੱਗਦੇ, ਜਿੰਨਾ ਵੀ ਤੁਹਾਨੂੰ ਕਾਰਡ ਆਇਆ ਉਹਨਾਂ ਨੂੰ ਕਾਲ ਕਰਕੇ ਵੀ ਮੇਰੀ ਪੇਮੈਂਟ ਅਪ ਟੂ ਡੇਟ ਆ, ਜਿਹੜੀ ਵੀ ਤੁਹਾਡੀ ਇੰਸ਼ੋਰੈਂਸ ਕੰਪਨੀ 'ਚ ਹੈਗੀ ਆ। ਸੋ ਤਾਂ ਕਿ ਰੱਬ ਨਾ ਕਰੇ ਕਿਤੇ ਜ਼ਰੂਰਤ ਪੈ ਜਾਏ, ਉਸ ਟਾਈਮ 'ਤੇ ਸਹੀ ਚੱਲਦਾ ਹੋਵੇ ਜੀ। ਤੇ ਹਰਜੋਤ ਸਿੰਘ ਜੀ, ਮੈਂ ਆਪਣੇ ਸਰੋਤਿਆਂ ਨੂੰ ਕਰੋਨਾ ਵਾਇਰਸ ਦੀ ਦਵਾਈ ਦਾ ਹੀ ਦੱਸ ਦਈਏ, ਜਿਹੜੀ ਰੈਮਡੇਸਿਵਿਰ ਦੀ COVID-19 ਦੀ ਦਵਾਈ ਆ, ਉਸ ਦਾ $3100 ਦੀ ਗੋਲੀ ਆ ਜੀ। ਸੋ ਤੁਸੀਂ ਹਿਸਾਬ ਲਾ ਲਓ, ਰੱਬ ਨਾ ਕਰੇ ਜੇ ਕਿਸੇ ਨੂੰ 2-4 ਵੀ ਲੈਣੀਆਂ ਪੈ ਗਈਆਂ ਤਾਂ ਉਹ ਤਾਂ ਕਿੱਧਰ ਨੂੰ ਜਾਊਗਾ, ਕਿਹੜੇ ਪਾਸੇ ਨੂੰ ਜਿਹੜਾ ਉਹ ਭੱਜਣਾ ਆ। ਸੋ ਇਹ ਜਿਹੜੀ ਕਾਲ ਨਾ ਕਰੋ, $3150 ਦੀ ਜਿਹੜੀ ਉਹ ਗੋਲੀ ਹੈਗੀ ਆ। ਸੋ ਪਲੀਜ਼ ਇਸ ਨੂੰ ਜਿਹੜਾ ਆ ਅਜਾਈਂ ਜਿਹੜਾ ਉਹ ਨਾ ਸੋਚੋ, ਅਤੇ ਉਸ ਨੂੰ ਜ਼ਰੂਰ ਤੁਸੀਂ ਜਿਹੜਾ ਆਪਣੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਕਿਰਪਾ ਕਰਕੇ ਜ਼ਰੂਰ ਲਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਹੋ 4082722500 ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਲੈਣ ਦੇ ਲਈ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੱਕ ਨਵਾਂ ਮੁੱਦਾ ਬਣਿਆ ਹੋਇਆ ਪਿਛਲੇ ਕੁਝ ਦਿਨਾਂ ਤੋਂ, ਪਈ ਜਿਹੜਾ ਰਸ਼ੀਅਨ ਆ ਉਹ ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲੀਬਾਨ ਵਾਲੇ ਬੰਦੇ ਸੀ ਉਹਨਾਂ ਨੂੰ
ਪੈਸੇ ਦਿੰਦੇ ਸੀ ਜੋ ਕਿ ਉਹ ਅਮਰੀਕਨ ਫੌਜੀਆਂ ਨੂੰ ਮਾਰ ਸਕਣ। ਸੋ ਬਾਉਂਟੀਜ਼ ਉਹਨਾਂ ਨੇ ਕਹਿੰਦੇ ਰੱਖੀਆਂ। ਬਾਉਂਟੀ ਦਾ ਮਤਲਬ ਇਹ ਆ ਵੀ ਉਹ ਕਹਿੰਦੇ ਵੀ ਜੇ ਤੁਸੀਂ ਇੱਕ ਫੌਜੀ ਮਾਰੂਗੇ ਅਮਰੀਕਾ ਤਾਂ ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ। ਸੋ ਇਹ ਖਬਰ ਆਈ ਆ। ਸੋ ਇਹਨੂੰ ਦੇਖ ਕੇ ਹੁਣ ਕਾਫੀ ਰੌਲਾ ਰੱਪਾ ਜਿਹੜਾ US ਕਾਂਗਰਸ ਤੇ ਸੈਨੇਟ ਦੇ ਵਿੱਚ ਪੈ ਰਿਹਾ ਹੈਗਾ। ਕਹਿੰਦੇ ਵੀ ਇਹਦਾ ਸਾਨੂੰ ਦੱਸਿਆ ਕਿਉਂ ਨਹੀਂ ਗਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਮੇਰੇ ਨਾਲ ਮੈਨੂੰ ਵੀ ਇਹਦੇ ਬਾਰੇ ਨਹੀਂ ਪਤਾ, ਵੀ ਗੱਲਬਾਤ ਜ਼ਰੂਰ ਹੋਈ ਸੀ, ਪਰ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਕਨਫਰਮ ਰਿਪੋਰਟ ਨਹੀਂ ਹੈ। ਪਰ ਹੁਣ ਬਹੁਤ ਸਾਰੇ, ਕਿਉਂਕਿ ਨਿਊਯਾਰਕ ਟਾਈਮ ਤੇ ਵਾਸ਼ਿੰਗਟਨ ਪੋਸਟ ਦੋਨਾਂ ਨੇ ਇਸ ਪੂਰੀ ਸਟੋਰੀ ਜਿਹੜੀ ਕਵਰ ਕੀਤੀ ਹੈਗੀ ਆ। ਉਸ ਤੋਂ ਬਾਅਦ ਰਿਪਬਲਿਕਨਸ ਵੀ ਤੇ ਜਿਹੜੇ ਡੈਮੋਕ੍ਰੇਟਸ ਵੀ ਉਹ ਕਹਿੰਦੇ ਵੀ ਸਾਨੂੰ ਪੂਰੀ ਡਿਟੇਲਡ ਇਨਫੋਰਮੇਸ਼ਨ ਜਿਹੜੀ ਆ ਜਿਹੜੀ ਏਜੰਸੀਜ਼ ਹੈਗੀਆਂ ਆ ਉਹਨਾਂ ਤੋਂ ਚਾਹੀਦੀ ਹੈਗੀ ਆ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਜਿਹੜੇ ਨਿਊਯਾਰਕ ਤੋਂ ਹੈਗੇ ਆ, ਉਹਨਾਂ ਨੇ ਕਿਹਾ ਵੀ ਬਰੀਫਿੰਗ ਹੋਣੀ ਚਾਹੀਦੀ ਸਾਡੀ ਇੰਟੈਲੀਜੈਂਸ ਏਜੰਸੀਜ਼ ਵੱਲੋਂ ਪੂਰੇ US ਸੈਨੇਟ ਦੇ ਵਿੱਚ। ਤੇ ਜਿਹੜੀ ਨੈਂਸੀ ਪਲੋਸੀ ਆ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਦੋਨੋਂ ਜਿਹੜੇ ਵੱਡੇ ਨਿਊਜ਼ਪੇਪਰ ਆ ਜਿਨ੍ਹਾਂ ਦੇ ਵਿੱਚ ਇਹ ਆਰਟੀਕਲ ਆਏ ਹੈਗੇ ਆ, ਸੋ ਇਹਦੇ 'ਤੇ ਸਾਨੂੰ ਰਿਸਪੌਂਸ ਹੋਣਾ ਚਾਹੀਦਾ ਆ। ਈਵਨ ਰਿਪਬਲਿਕਨ ਕਹਿੰਦੇ ਵੀ ਥਰਡ ਮੋਸਟ ਪਾਵਰਫੁਲ ਲੇਡੀ ਜਿਹੜੀ ਰਿਪਬਲਿਕਨ ਹੈਗੀ ਆ ਲਿਜ਼ ਚੈਨੀ, ਉਸਨੇ ਵੀ ਕਿਹਾ ਵੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਨੂੰ ਬਰੀਫਿੰਗ ਹੋਈ ਸੀ ਜਾਂ ਨਹੀਂ, ਤੇ ਕਿਸ ਨੇ ਕੀਤੀ ਸੀ, ਕਦੋਂ ਕੀਤੀ ਸੀ, ਤੇ ਰਿਸਪੌਂਸ ਕੀ ਸੀ। ਇਹ ਸਾਰੀ ਸਾਨੂੰ ਜਿਹੜੀ ਇਨਫੋਰਮੇਸ਼ਨ ਚਾਹੀਦੀ ਹੈਗੀ ਆ। ਜੀ ਬਿਲਕੁਲ, ਨਿਊਯਾਰਕ ਟਾਈਮਜ਼ ਨੇ ਇਸ ਚੀਜ਼ ਦਾ ਦਾਅਵਾ ਕੀਤਾ ਸੀਗਾ ਵੀ ਰਾਸ਼ਟਰਪਤੀ ਟਰੰਪ ਨੂੰ ਇਹ ਪਤਾ ਸੀਗਾ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ, ਤੇ ਪਰ ਉਹਨਾਂ ਨੇ ਫਿਰ ਵੀ ਉਸ ਦੇ ਉੱਤੇ ਇਸ ਬਾਉਂਟੀਜ਼ ਨੂੰ ਲੈ ਕੇ ਜਿਹੜਾ ਉਹ ਕੁਛ ਕੀਤਾ ਨਹੀਂ ਹੈ। ਬੰਗਾਜ਼ੀ ਜਦੋਂ ਹੋਇਆ ਸੀ ਹਰਜੋਤ ਸਿੰਘ ਜੀ, ਉਸ ਦਾ ਕਹਿੰਦੇ ਭੂਤ ਅਜੇ ਵੀ ਹਿਲਰੀ ਕਲਿੰਟਨ ਨੂੰ ਆ ਕੇ ਦੱਸਦਾ ਕਿਤੇ ਨਾ ਕਿਤੇ। ਉਸ ਦੇ ਲਈ ਸਮੱਸਿਆ ਜਿਹੜੀ ਉਹ ਬਣਦੀ ਆ। 11-12 ਘੰਟੇ ਤੱਕ ਜਿਹੜੀ ਆ ਉਸ ਦੀ ਲਾਈਵ ਜਿਹੜੀ ਟੈਸਟੀਮੋਨੀ ਵੀ ਜਿਹੜੀ ਉਦੋਂ ਹੋਈ ਸੀ। ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸੇ ਤਰੀਕੇ ਦੀ ਜਿਹੜੀ ਉਹ ਮੰਗ ਕਰ ਰਹੇ ਆ ਵੀ ਰਾਸ਼ਟਰਪਤੀ ਟਰੰਪ ਦੇ ਕੋਲੋਂ ਵੀ ਜਿਹੜੇ ਸਵਾਲ ਆ ਉਹ ਕਰਨੇ ਚਾਹੀਦੇ ਆ। ਰਾਸ਼ਟਰਪਤੀ ਟਰੰਪ ਨੇ ਤਾਂ ਅੱਜ ਜਿਹੜਾ ਉਹ ਆਖਿਆ ਵੀ ਮੈਨੂੰ ਜਿਹੜਾ ਉਹ ਦੱਸਿਆ ਹੀ ਨਹੀਂ ਸੀ ਗਿਆ ਇਸ ਦੇ ਬਾਰੇ, ਤੇ ਜਿਹੜਾ ਕਹਿੰਦੇ ਵੀ ਹੁਣ ਉਹਨਾਂ ਦਾ ਇਹ ਕਹਿਣਾ ਆ ਵੀ ਜਿਹੜੇ ਇੰਟੈਲੀਜੈਂਸ ਵਾਲੇ ਉਹ ਕਹਿ ਰਹੇ ਸੀਗੇ ਵੀ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਹੈ ਕ੍ਰੈਡੀਬਲ ਜਿਹੜੀ ਉਹ ਨਹੀਂ ਸੀ ਲੱਗਦੀ, ਵੀ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਸੀ ਲੱਗਦੀ, ਇਸ ਲਈ ਜਿਹੜਾ ਉਹਨਾਂ ਨੂੰ ਨਹੀਂ ਦੱਸਿਆ ਗਿਆ ਸੀ। ਇਹ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ ਇਹ ਬਿਆਨ ਆਇਆ। ਸੋ ਪਰ ਆਪਾਂ ਦੇਖ ਰਹੇ ਹਾਂ ਵੀ ਇਸ ਮੌਕੇ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ, ਇਹ ਕਾਫੀ ਜ਼ਿਆਦਾ ਜਿਹੜਾ ਚਿੰਤਾ ਦਾ ਵਿਸ਼ਾ ਜਿਹੜਾ ਉਹ ਨਾਲ ਦੇ ਨਾਲ ਬਣ ਰਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਕਿਉਂਕਿ ਆਪਾਂ ਦੇਖਦੇ ਹਾਂ ਵੀ ਜਦੋਂ ਫੋਰਸਿਸ ਦੀ ਗੱਲ ਆਉਂਦੀ ਹੈ, ਖਾਸ ਕਰਕੇ ਆਪਣੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਪਾਉਂਦੇ ਨੇ, ਅਤੇ ਜੇ ਉਹਨਾਂ ਦੇ ਸਿਰਾਂ ਦੇ ਇੱਦਾਂ ਮੁੱਲ ਪਾ ਕੇ ਜਿਹੜਾ ਉਹ ਕੀਤਾ ਜਾ ਰਿਹਾ ਹੋਵੇ ਅਤੇ ਉੱਧਰ ਉਸ ਮੁਲਕ ਦੇ ਰਾਸ਼ਟਰਪਤੀ ਨੂੰ ਪਤਾ ਹੋਵੇ ਅਤੇ ਜਿਹੜਾ ਕਥਿਤ ਦਾਅਵਾ ਹੈਗਾ ਆ ਵੀ ਅਤੇ ਉਹਨਾਂ ਨੇ ਅੱਗੋਂ ਕੁਛ ਕੀਤਾ ਨਾ ਹੋਵੇ, ਤਾਂ ਇਹ ਬਹੁਤ ਵੱਡਾ ਇੱਕ ਸਕੈਂਡਲ ਜਿਹੜਾ ਉਹ ਸਾਹਮਣੇ ਨਿਕਲ ਕੇ ਆ ਸਕਦਾ ਆ। ਹੁਣ ਦੇਖਦੇ ਹਾਂ ਵੀ ਕਿਹੜੀਆਂ ਧਿਰਾਵਾਂ ਕਿਹੜੇ ਪਾਸੇ ਵੱਲ ਨੂੰ ਜਿਹੜੀਆਂ ਨਿਕਲਦੀਆਂ ਅਤੇ ਇਸ ਗੱਲ ਦੇ ਵਿੱਚ ਕਿੰਨੀ ਕੁ ਜਿਹੜੀ ਉਹ ਸੱਚਾਈ ਹੈਗੀ ਆ। ਕਾਂਗਰਸ ਜਿਹੜੀ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਜਵਾਬ ਜਿਹੜੀ ਉਹ ਮੰਗ ਰਹੀ ਹੈਗੀ ਆ ਵੀ ਸਾਨੂੰ ਇੱਕ ਤਾਂ ਪਹਿਲੋਂ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿ ਰਹੇ ਵੀ ਸਾਨੂੰ ਜਿਹੜਾ ਕਿਉਂ ਨਹੀਂ ਦੱਸਿਆ ਗਿਆ, ਅਤੇ ਹੁਣ ਬਾਕੀ ਜਿਹੜਾ ਜਵਾਬ ਜਿਹੜੇ ਉਹ ਪੁੱਛੇ ਜਾ ਰਹੇ ਆ ਵੀ ਇਸ ਤਰੀਕੇ ਦੇ ਨਾਲ ਕੀ ਜਿਹੜਾ ਉਹ ਹੋਊਗਾ। ਸੋ ਲਿੰਡਸੀ ਗ੍ਰਾਹਮ ਜਿਹੜੇ ਕਿ ਪੱਕੇ ਹੀ ਜਿਹੜੇ ਸਪੋਰਟਰ ਹੈਗੇ ਨੇ ਡੋਨਲਡ ਟਰੰਪ ਹੋਣਾ ਦੇ, ਉਹਨਾਂ ਨੇ ਵੀ ਜਿਹੜਾ ਇਹ ਕਿਹਾ ਵੀ ਕਾਂਗਰਸ ਨੂੰ ਇਸ ਦੀਆਂ ਜੜ੍ਹਾਂ ਤੱਕ ਜਾਣ ਦੀ ਇੱਕ ਜ਼ਰੂਰਤ ਹੈਗੀ ਆ। ਰਸ਼ੀਅਨ ਜਿਹੜੀ ਹਰਜੋਤ ਸਿੰਘ ਜੀ ਉੱਥੋਂ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਜਿੱਦਣ ਇਹ ਰਿਪੋਰਟ ਨਸ਼ਰ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਆਖਿਆ ਸੀਗਾ ਵੀ ਇਹ ਝੂਠੀ ਜਿਹੜੀ ਉਹ ਖਬਰ ਹੈਗੀ ਆ। ਹੁਣ ਦੇਖੋ ਜਿਨ੍ਹਾਂ ਨੇ ਤਾਂ ਸਿਰਾਂ ਦੇ ਇੱਦਾਂ ਮੁੱਲ ਪਾਏ ਹੋਣਗੇ ਉਹਨਾਂ ਦੇ ਥੋੜ੍ਹੀ ਕਹਿਣਾ ਆ ਵੀ ਉਹ ਸੱਚੀ ਜਿਹੜੀ ਉਹ ਖਬਰ ਸੀਗੀ, ਉਹਨਾਂ ਨੇ ਤਾਂ ਉਹਨੂੰ ਝੁਠਲਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਨੀ ਹੋਊਗੀ। ਪਰ ਐਜ਼ ਅਮਰੀਕਨ ਕਾਂਗਰਸ ਅਤੇ ਸਾਰੇ ਅਮਰੀਕੀ ਲੋਕਾਂ ਨੂੰ ਇਸ ਦੀ ਤਹਿ ਤੱਕ ਜਾਣਾ ਅਤੇ ਇਸ ਦੇ ਬਾਰੇ ਪਤਾ ਹੋਣਾ ਜ਼ਰੂਰੀ ਆ ਵੀ ਅਸਲ ਦੇ ਵਿੱਚ ਕੀ ਵਾਪਰਿਆ ਸੀਗਾ, ਕੌਣ ਝੂਠ ਬੋਲ ਰਿਹਾ ਹੈ ਅਤੇ ਕੌਣ ਸੱਚ ਬੋਲ ਰਿਹਾ ਹੈ। ਜੀ ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਆ। ਪੂਰੀ ਦੁਨੀਆ ਦੇ ਵਿੱਚ 5 ਲੱਖ ਤੋਂ ਵੱਧ ਲੋਕਾਂ ਦੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਆ ਉਸ ਨੇ ਇਹ ਦੱਸਿਆ ਹੈਗਾ। ਜਿਹੜਾ ਨਿਊਯਾਰਕ ਆ ਉਹ ਸਭ ਤੋਂ ਵੱਧ ਜਿਹੜਾ ਉੱਥੇ ਕਰੋਨਾ ਵਾਇਰਸ ਦਾ ਅਸਰ ਹੋਇਆ ਹੈਗਾ। ਨਿਊਯਾਰਕ ਦੇ ਵਿੱਚ 31,000 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਉਸ ਤੋਂ ਬਾਅਦ ਨਿਊ ਜਰਸੀ ਦੇ ਵਿੱਚ 14,000, ਮੈਸੇਚੂਸੇਟਸ ਦੇ ਵਿੱਚ 8,000, ਇਲੀਨੋਇਸ ਦੇ ਵਿੱਚ 6800, ਪੈਂਸਿਲਵੇਨੀਆ ਦੇ ਵਿੱਚ 6600। ਸੋ ਹੁਣ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਆ ਜਿਹਦੇ ਵਿੱਚ ਫਲੋਰੀਡਾ, ਟੈਕਸਸ ਅਤੇ ਐਰੀਜ਼ੋਨਾ, ਉਹਨਾਂ ਨੇ ਸਿੰਗਲ ਇੱਕ ਦਿਨ ਦੇ ਵਿੱਚ ਕਹਿੰਦੇ ਰੈਕਰਡ ਸੈਟਅਪ ਕੀਤਾ ਹੈ। ਸੈਚਰਡੇ ਇਕੱਲੇ 20% ਜਿਹੜੇ ਕੇਸ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਜਿਹੜੇ ਇਨਕਰੀਜ਼ ਹੋਏ ਹੈਗੇ ਆ।
1.3 ਮਿਲੀਅਨ ਲੋਕ ਜਿਹੜੇ USA ਦੇ ਵਿੱਚ ਇਨਫੈਕਸ਼ਨ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੀ ਹੈਗੀ ਆ, ਅਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਹੁਣ ਕਈ ਸਟੇਟਾਂ ਜਿਹੜੀਆਂ ਆ ਉਹਨਾਂ ਨੇ ਫਿਰ ਦੁਬਾਰਾ ਬੰਦ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਕੈਲੀਫੋਰਨੀਆ ਦੇ ਵਿੱਚ ਜਿਹੜੇ ਬਾਰ ਤੇ ਰੈਸਟੋਰੈਂਟ ਆ, ਉਹ ਬਾਰ ਜਿਹੜੇ ਆ ਖਾਸ ਕਰਕੇ ਉਹ ਆਲਮੋਸਟ ਬੰਦ ਕਰਨ ਨੂੰ ਗਵਰਨਰ ਨੇ ਕਹਿ ਦਿੱਤਾ ਹੈ। ਬਿਲਕੁਲ ਜੀ, ਉਹਨਾਂ ਨੇ ਸਾਰੇ ਸੂਬਿਆਂ ਸਾਰੀਆਂ ਕਾਉਂਟੀਜ਼ ਦੇ ਵਿੱਚ ਨਹੀਂ, ਪਰ ਤਕਰੀਬਨ 7-8 ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਇਹ ਬੰਦ ਕਰ ਦਿੱਤੇ ਆ ਵੀ ਬਾਰਸ ਜਿਹੜੇ ਉਹ ਬੰਦ ਰਹਿਣਗੇ, ਕਿਉਂਕਿ ਸਪਾਈਕ ਜਿਹੜੀ ਉਹ ਹੋ ਰਹੀ ਆ। ਲੋਕ ਬਾਹਰ ਕਈ ਇਸ ਤਰੀਕੇ ਦੇ ਨਾਲ ਜਿੱਦਾਂ ਘੁੰਮ ਫਿਰ ਰਹੇ ਨੇ ਵੀ ਜਿੱਦਾਂ ਕਰੋਨਾ ਵਾਇਰਸ ਦਾ ਆ ਉਹ ਕੋਈ ਡਰ ਨਹੀਂ ਹੈਗਾ। ਕੱਲ੍ਹ ਇੱਕ ਬੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ, ਉਸ ਨੂੰ ਸਮਾਨ ਲੈਣ ਦੇ ਲਈ ਇੱਕ ਸਟੋਰ ਦੇ ਵਿੱਚ ਪਹੁੰਚੀ ਸੀ ਤਾਂ ਉਹਨੂੰ ਕਿਹਾ ਵੀ ਮਾਸਕ ਪਾ ਲਾ, ਅਤੇ ਉਹਨੇ ਸਾਰਾ ਸਮਾਨ ਜਿਹੜਾ ਉੱਥੇ ਖਿਲਾਰ ਦਿੱਤਾ। ਮੈਨੂੰ ਲੱਗਦਾ ਹੁਣ ਪੱਕੇ ਤੌਰ ਦੇ 'ਤੇ ਉਹਨੂੰ ਲਾਈਫ ਟਾਈਮ ਬੈਨ ਲੱਗੂਗਾ ਉੱਥੇ। ਸਮਝ ਨਹੀਂ ਆਉਂਦੀ ਲੋਕਾਂ ਨੂੰ ਕੀ ਮਾਸਕ ਪਾਉਣ ਤੋਂ ਇੰਨੀ ਜ਼ਿਆਦਾ ਜਿਹੜੀ ਆ ਉਹ ਤਕਲੀਫ ਜਿਹੜੀ ਹੋ ਰਹੀ ਆ, ਜਸਟ ਬਿਕੋਜ਼ ਵੀ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਆ ਮਾਸਕ ਪਾ ਕੇ। ਲੋਕੀ ਇੱਦਾਂ ਬਿਹੇਵ ਕਰ ਰਹੇ ਆ ਜਿੱਦਾਂ ਪਤਾ ਨਹੀਂ ਕੀ ਜਿਹੜਾ ਇਹਨਾਂ ਨੂੰ ਜਿਹੜਾ ਉਹ ਕੀਤਾ ਜਾ ਰਿਹਾ। ਮਾਸਕ ਜਿਹੜਾ ਭਾਈ ਆਪਣੀ ਸੇਫਟੀ ਦੇ ਲਈ, ਦੂਜਿਆਂ ਦੀ ਸੇਫਟੀ ਦੇ ਲਈ ਜਿਹੜਾ ਉਸ ਨੂੰ ਜ਼ਰੂਰ ਪਾ ਕੇ ਜਿਹੜਾ ਉਹ ਜਾਇਆ ਜਾਵੇ ਜਦੋਂ ਵੀ ਤੁਸੀਂ ਕਿਸੇ ਦੇ ਨਜ਼ਦੀਕ ਜਾਣਾ। ਹੁਣ ਤੁਸੀਂ ਸਟੋਰਾਂ 'ਚ ਜਾਣਾ ਅਤੇ ਕਿਸੇ ਨਾ ਕਿਸੇ ਦੇ ਤਾਂ ਲਾਗੇ ਤੁਸੀਂ ਹੋਣਾ ਆ, ਉਹ ਕਨਫਾਈਨਡ ਸਪੇਸ ਹੈਗੀ ਆ, ਥੋੜ੍ਹੀ ਥਾਂ ਹੁੰਦੀ ਆ। ਸੋ ਇਹ ਚੀਜ਼ਾਂ ਜ਼ਰੂਰੀ ਆ। ਬਾਰਸ ਦੇ ਵਿੱਚ ਜਿੱਦਾਂ ਆਪਾਂ ਦੇਖਿਆ, ਇੱਕ ਆਈ ਥਿੰਕ ਨਿਊ ਮੈਕਸੀਕੋ ਦੇ ਇੱਕ ਪਰਿਵਾਰ ਦੀ ਖਬਰ ਸੀ ਵੀ 18 ਜੀਆਂ ਨੂੰ ਜਿਹੜਾ ਉਹ ਬਾਰ ਦੇ ਵਿੱਚ ਉੱਥੇ ਗਏ ਸੀ, ਉਹਨਾਂ ਦੇ ਸਾਰਿਆਂ ਨੂੰ ਹੀ ਜਿਹੜਾ COVID-19 ਜਿਹੜਾ ਉਹ ਹੋ ਗਿਆ ਸੀਗਾ। ਸੋ ਇਸ ਨੂੰ ਮਜ਼ਾਕ ਦੇ ਵਿੱਚ ਲੈਣ ਦੀ ਜਿਹੜੀ ਜ਼ਰੂਰਤ ਨਹੀਂ, ਹੌਲਿਆਂ ਜਿਹੜਾ ਆ ਇਸ ਨੂੰ ਨਾ ਲਿਆ ਜਾਵੇ, ਅਦਰਵਾਈਜ਼ ਜਿਹੜੀ ਆ ਉਹ ਸਾਰਿਆਂ ਦੇ ਲਈ ਜਿਹੜੀ ਸਮੱਸਿਆ ਆ ਉਹ ਬਣੂਗੀ। ਤੁਸੀਂ ਦੇਖੋ ਵੀ ਹੁਣ ਤਕਰੀਬਨ 1.25 ਲੱਖ ਅਮਰੀਕੀ ਜਿਹੜਾ ਇਸ ਦੇ ਕਰਕੇ ਕਰੋਨਾ ਵਾਇਰਸ ਦੇ ਕਰਕੇ ਮਰ ਗਿਆ ਆ, ਪਰ ਲੋਕਾਂ ਦੇ ਵਿੱਚ ਗੁੱਸਾ ਇਸ ਗੱਲ ਤੋਂ ਆ ਵੀ ਸਾਨੂੰ ਘਰੋਂ ਬਾਹਰ ਜਿਹੜਾ ਕਿਉਂ ਨਹੀਂ ਜਾਣ ਦਿੱਤਾ ਗਿਆ, ਪੈਗ ਲਾਉਣ ਨੂੰ ਕਿਉਂ ਨਹੀਂ ਬਾਹਰ ਜਾਣ ਦਿੱਤਾ ਜਾਂਦਾ, ਵਾਲ ਕਟਾਉਣ ਨੂੰ ਕਿਉਂ ਨਹੀਂ ਬਾਹਰ ਜਾਣ ਦਿੱਤਾ ਜਾਂਦਾ, ਅਤੇ ਜੀ ਆਖੇ ਜੀ ਸਾਨੂੰ ਮਾਸਕ ਪਾਉਣ ਨੂੰ ਕਿਉਂ ਆਖਿਆ ਜਾ ਰਿਹਾ। 1.25 ਲੱਖ ਜਿਹੜੇ ਮਰ ਚੁੱਕੇ ਲੋਕ ਨੇ ਇਸ ਦੇ ਕਰਕੇ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਵੀ ਕਿਉਂ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈਗੀਆਂ ਜੀ। ਸੋ ਬਿਲਕੁਲ ਕੈਲੀਫੋਰਨੀਆ 'ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਮੈਂਡੇਟੋਰੀ ਕਲੋਜ਼ਰ ਜਿਹੜੇ ਬਾਰ ਆ ਉਹ ਲਾਸ ਐਂਜਲਸ, ਫ੍ਰਿਜ਼ਨੋ, ਸਨ ਮਾਈਕੀਨ, ਕਿੰਗਸ, ਕਰਨ, ਇੰਪੀਰੀਅਲ ਅਤੇ ਟੁਲੈਰੀ ਕਾਉਂਟੀ ਦੇ ਵਿੱਚ ਹੈਗੇ ਆ। ਅਤੇ ਸਟੇਟ ਆਫੀਸ਼ੀਅਲਸ ਨੇ 8 ਹੋਰ ਕਾਉਂਟੀਜ਼ ਜਿਹੜੀਆਂ ਜਿਨ੍ਹਾਂ 'ਚ ਕੰਟਰਾ ਕੋਸਟਾ, ਸੈਂਤਾ ਕਲਾਰਾ, ਸੈਕਰਾਮੈਂਟੋ, ਰਿਵਰਸਾਈਡ, ਸੈਨ ਬਰਨਾਰਡੀਨੋ, ਵੈਂਚਰਾ, ਸੈਂਤਾ ਬਾਰਬਰਾ ਅਤੇ ਸਟੈਨਿਸਲਸ ਕਾਉਂਟੀ ਜਿਹੜੀ ਆ ਉਹਨਾਂ ਨੂੰ ਵੀ ਜਿਹੜਾ ਬਾਰ ਕਲੋਜ਼ ਕਰਨ ਨੂੰ ਕਿਹਾ ਹੈਗਾ ਆ। ਜਿਹੜੀ ਸੈਨ ਫਰਾਂਸਿਸਕੋ ਆ ਉੱਥੇ ਦੇ ਜਿਹੜੇ ਮੇਅਰ ਲੰਡਨ ਬਰੀਡ ਆ, ਉਹਨਾਂ ਨੇ ਕਿਹਾ ਸੀ ਵੀ ਜਿਹੜੇ ਬਾਰਬਰ ਸ਼ਾਪਸ, ਬਿਊਟੀ ਸ਼ਾਪਸ ਉਹ ਖੁੱਲ੍ਹਣੀਆਂ ਸੀਆਂ, ਉਸ ਨੂੰ ਉਹਨਾਂ ਨੇ ਹੁਣ ਫਿਰ ਡਿਲੇ ਕਰ ਦਿੱਤਾ ਆ। ਕਹਿੰਦੇ ਵੀ ਜਿਹੜੇ ਕੇਸ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਹੈਗੇ। ਸਟੈਨਫੋਰਡ ਯੂਨੀਵਰਸਿਟੀ ਦੇ ਵੀ ਇੱਕ ਡਾਕਟਰ ਡੀਨ ਵਿੰਸਲੋ ਆ, ਉਹਨਾਂ ਨੇ ਕਿਹਾ ਆ ਵੀ ਜਿਹੜਾ ਆਊਟਬ੍ਰੇਕ ਆ ਉਹ ਵੱਧ ਰਿਹਾ, ਅਤੇ ਸੋ ਸਾਨੂੰ ਬਹੁਤ ਜ਼ਿਆਦਾ ਜਿਹੜਾ ਆ ਕੇਅਰਫੁਲ ਰਹਿਣਾ ਚਾਹੀਦਾ। ਪਰ ਹਜੇ ਵੀ ਉਹ ਕਹਿੰਦੇ ਵੀ ਜਿਹੜਾ ਆਊਟਸਾਈਡ ਜਿਹੜੀ ਇਨਵਾਇਰਮੈਂਟ ਆ, ਜਿੱਦਾਂ ਬਾਹਰ ਬਹਿੰਦੇ ਆ, ਉਹਦਾ ਕਿੰਨਾ ਕੁ ਅਸਰ ਹੁੰਦਾ ਹੈ, ਉਹਦੇ ਬਾਰੇ ਹਜੇ ਡਿਟੇਲ ਜਿਹੜੀ ਰਿਸਰਚ ਆ ਉਹ ਚੱਲ ਰਹੀ ਆ। ਇਨਡੋਰ ਤਾਂ ਸਾਰੇ ਕਹਿੰਦੇ ਆ ਵੀ ਉਹ ਤੋਂ ਫੈਲਣ ਦੇ ਚਾਂਸ ਬਹੁਤ ਆ ਜੀ ਆ, ਕਿਉਂਕਿ ਬਹੁਤ ਥੋੜ੍ਹੀ ਥਾਂ ਦੇ ਵਿੱਚ ਜ਼ਿਆਦਾ ਲੋਕ ਜਿਹੜੇ ਉਹ ਹੁੰਦੇ ਨੇ, ਅਤੇ ਸਭ ਨੂੰ ਹੀ ਪਤਾ ਆ ਵੀ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਅਤੇ ਕੌਣ ਸੋਸ਼ਲ ਡਿਸਟੈਂਸਿੰਗ ਅਤੇ ਕੌਣ ਜਿਹੜਾ ਮਾਸਕ ਵਗੈਰਾ ਪਾ ਕੇ ਉੱਥੇ ਜਿਹੜਾ ਉਹ ਜਾ ਰਿਹਾ ਹੁੰਦਾ। ਸੋ ਸਾਰਿਆਂ ਨੂੰ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ। ਜੇ ਕੋਈ ਨਹੀਂ ਮੰਨਦਾ ਭਾਈ ਉਹਦੀ ਖੈਰ ਹੀ ਮੰਗੀਏ, ਪਰ ਤੁਸੀਂ ਆਪਣਾ ਬਚਾਅ ਜਿਹੜਾ ਉਹ ਖੁਦ ਜਿਹੜਾ ਉਹ ਰੱਖੋ। ਤੁਹਾਡਾ ਜਿਹੜਾ ਕਿਤੇ ਨਾ ਕਿਤੇ ਸਿਹਤ ਦੀ ਜ਼ਿੰਮੇਵਾਰੀ ਨਾਲ ਦੇ ਨਾਲ ਤੁਹਾਡੇ ਹੱਥ ਦੇ ਵਿੱਚ। ਨੋ ਡਾਊਟ ਲੋਕਾਂ ਦੇ ਉੱਤੇ ਡਿਪੈਂਡ ਹੁੰਦਾ ਆ, ਬਹੁਤ ਕੁਛ ਆਉਣਾ ਜਾਣਾ ਤਾਂ ਪੈਂਦਾ ਹੀ ਆ ਬਾਹਰ ਕਿਤੇ ਨਾ ਕਿਤੇ, ਚਾਹੇ ਗਰੋਸਰੀ ਲੈਣ ਲਈ, ਚਾਹੇ ਕੁਛ ਕਰਨ ਦੇ ਲਈ, ਪਰ ਫਿਰ ਵੀ ਜਿਹੜਾ ਆ ਇਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ, ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਡਰਲ ਡੈਥ ਪੈਨਲਟੀ ਪ੍ਰੋਸੀਜਰ ਸੀਗਾ, ਜਿਹੜਾ ਉਸ ਨੂੰ ਚੈਲੰਜ ਕੀਤਾ ਗਿਆ ਸੀਗਾ ਉਸ ਦੇ ਵਿਰੋਧ ਦੇ ਵਿੱਚ, ਉਸ ਦੀ ਸੁਣਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਆ। ਸੁਪਰੀਮ ਕੋਰਟ ਨੇ ਇਸ ਨਾ ਲੈਣ ਦੇ ਉੱਤੇ ਕੀ ਕਾਰਨ ਆ ਉਸ ਦੇ ਬਾਰੇ ਉਹਨਾਂ ਨੇ ਕੁਛ ਜਿਹੜੀ ਟਿੱਪਣੀ ਤਾਂ ਨਹੀਂ ਕੀਤੀ, ਪਰ ਕਹਿੰਦੇ ਵੀ ਹੁਣ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਜਿਹੜੇ ਇਹ ਨਵੇਂ ਫੈਡਰਲ ਡੈਥ ਪੈਨਲਟੀ ਦੇ ਪ੍ਰੋਟੋਕੋਲਸ ਹੈਗੇ, ਕੈਪੀਟਲ ਪਨਿਸ਼ਮੈਂਟ ਯਾਨੀ ਕਿ ਜਦੋਂ ਮਰਨ ਦੀ ਸਜ਼ਾ ਜਿਸ ਨੂੰ ਜਿਹੜੀ ਉਹ ਦਿੱਤੀ ਜਾਂਦੀ ਆ, ਮੌਤ ਦੀ ਸਜ਼ਾ,
ਵੀ ਉਹਨਾਂ ਪ੍ਰੋਸੀਜਰਸ ਨੂੰ ਜਿਹੜਾ ਆ ਉਹ ਉਸ ਦੇ ਲਈ ਰਸਤਾ ਜਿਹੜਾ ਉਹ ਸਾਫ਼ ਹੋ ਗਿਆ ਆ। ਕਹਿੰਦੇ ਵੀ ਇਹ ਅਗਲੀਆਂ ਜਿਹੜੀਆਂ ਐਗਜ਼ੀਕਿਊਸ਼ਨਸ ਆ ਆਉਂਦੇ ਮਹੀਨੇ ਦੇ ਵਿੱਚ ਜੁਲਾਈ ਦੇ ਵਿੱਚ ਜਿਹੜੀਆਂ ਸ਼ੁਰੂ ਹੋ ਸਕਦੀਆਂ ਆ। 2003 ਤੋਂ ਫੈਡਰਲ ਲੈਵਲ ਦੇ ਉੱਤੇ ਜਿਹੜੀਆਂ ਆ ਉਹ ਐਗਜ਼ੀਕਿਊਸ਼ਨਸ ਬੰਦ ਪਈਆਂ ਸੀ ਇਹ ਸਾਰੇ ਜਿਹੜੀਆਂ ਚੁਣੌਤੀਆਂ ਦੇ ਕਰਕੇ। ਉੱਦਾਂ ਜਿਹੜੇ ਜਸਟਿਸਿਸ ਰੂਥ ਬੇਡਰ ਗਿੰਗਜ਼ਬਰਗ ਤੇ ਸੋਨੀਆ ਸੋਟੋਮੇਯਰ ਉਹਨਾਂ ਨੇ ਇਹ ਥੋੜ੍ਹੀ ਜਿਹੀ ਕਹਿੰਦੇ ਵੀ ਕਿਹਾ ਇੰਡੀਕੇਟ ਕੀਤਾ ਸੀਗਾ ਵੀ ਜੇ ਸਾਡੇ ਕੋਲ ਮੌਕਾ ਹੁੰਦਾ ਤਾਂ ਆਪਾਂ ਇਸ ਕੇਸ ਨੂੰ ਅਸੈਪਟ ਜਿਹੜੇ ਉਹ ਕਰ ਸਕਦੇ ਸੀਗੇ, ਪਰ ਬਤੌਰ ਸੁਪਰੀਮ ਕੋਰਟ ਦੇ ਨੇ ਜਿਹੜਾ ਇਸ ਦੀ ਸੁਣਵਾਈ ਲੈਣ ਤੋਂ ਇਨਕਾਰ ਕਰ ਦਿੱਤਾ। 4 ਵੱਖ-ਵੱਖ ਮੁਲਜ਼ਮ ਜਿਹਨਾਂ ਨੂੰ ਜਿਹੜੀਆਂ ਆ ਐਗਜ਼ੀਕਿਊਸ਼ਨਸ ਡੈਥ ਰੋ ਦੇ ਉੱਤੇ ਜਿਹੜੇ ਉਹ ਸੀਗੇ ਉਹਨਾਂ ਨੇ ਇਹ ਆਪਣੇ ਵਕੀਲਾਂ ਦੇ ਸਹਾਰੇ ਪਾਈ ਸੀਗੀ ਚੁਣੌਤੀ ਵੀ ਇਹ ਪ੍ਰੋਸੀਜਰਸ ਦੇ ਵਿੱਚ ਨੂੰ ਜਿਹੜੇ ਕਿਤੇ ਨਾ ਕਿਤੇ ਅਨਫੇਅਰ ਹੈਗੇ ਆ, ਅਤੇ ਕਹਿੰਦੇ ਵੀ ਜਿਹੜਾ ਫੈਡਰਲ ਡੈਥ ਪੈਨਲਟੀ ਸਿਸਟਮ ਹੈਗਾ ਆ ਉਸ ਦੇ ਵਿੱਚ ਕਈ ਸਵਾਲਾਂ ਦੇ ਜਵਾਬ ਜਿਹੜੇ ਉਹ ਨਹੀਂ ਹੈਗੇ। ਪਰ ਹੁਣ ਜਿਹੜਾ ਆ ਉਹ ਸੁਪਰੀਮ ਕੋਰਟ ਨੇ ਇਸ ਸੁਣਵਾਈ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਦੇ ਵਿੱਚ ਇਹ ਰਾਹ ਜਿਹੜਾ ਉਹ ਪੱਧਰਾ ਹੋ ਗਿਆ ਅਤੇ ਫੈਡਰਲ ਡੈਥ ਪੈਨਲਟੀ ਜਿਹੜਾ ਐਕਟ ਆ ਉਹ ਫਿਰ ਮੁੜ ਜਿਹੜਾ ਉਹ ਚਾਲੂ ਹੋਊਗਾ ਅਤੇ ਅਗਲੇ ਮਹੀਨੇ ਤੋਂ ਜਿਹੜੀਆਂ ਆ ਮੌਤ ਦੀਆਂ ਸਜ਼ਾਵਾਂ ਜਿਹੜੀਆਂ ਫੈਡਰਲ ਲੈਵਲ ਦੇ ਉੱਤੇ ਸੁਣਾਈਆਂ ਗਈਆਂ ਆ ਉਸ ਨੂੰ ਜਿਹੜਾ ਉਹ ਚਾਲੂ ਉਹਨਾਂ ਨੂੰ ਮੌਤ ਦੇ ਘਾਟ ਜਿਹੜਾ ਉਤਾਰਨਾ ਇਸ ਸਜ਼ਾ ਦੇ ਮੁਤਾਬਕ ਜਿਹੜਾ ਉਹ ਸ਼ੁਰੂ ਹੋ ਜਾਵੇਗਾ। ਅਗਲੀ ਖਬਰ ਵੱਲ ਚੱਲੀਏ। ਜਿਹੜੀ US ਸੁਪਰੀਮ ਕੋਰਟ ਨੇ ਅੱਜ ਜਿਹੜਾ ਇੱਕ ਬਾਰਡਰ ਵਾਲ ਦਾ ਕੇਸ ਆ ਉਸ ਨੂੰ ਲੈਣ ਤੋਂ ਨਾਂਹ ਕਰ ਦਿੱਤੀ ਹੈਗੀ ਆ। ਕਹਿੰਦੇ ਵੀ US ਮੈਕਸੀਕੋ ਬਾਰਡਰ ਦੇ ਉੱਤੇ ਜਿਹੜੀ ਵਾਲ ਬਣ ਰਹੀ ਆ, ਕੰਧ ਬਣ ਰਹੀ ਆ, ਉਹਦੇ ਸੰਬੰਧ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ US ਸੁਪਰੀਮ ਕੋਰਟ ਦੇ ਕੋਲ ਜਿਹੜੇ ਇੱਕ ਵੇਵਰਸ ਆ ਉਹਨਾਂ ਦੇ ਸੰਬੰਧ ਦੇ ਵਿੱਚ ਪਟੀਸ਼ਨ ਪਾਈ ਸੀ ਤਾਂ ਕਿ ਜਿਹੜੀ ਵੀ ਕੰਸਟਰਕਸ਼ਨ ਆ ਕੰਧ ਦੀ ਜਲਦੀ ਤੋਂ ਜਲਦੀ ਹੋ ਸਕੇ, ਪਰ ਸੁਪਰੀਮ ਕੋਰਟ ਨੇ ਇਹ ਨਾਂਹ ਕਰ ਦਿੱਤੀ ਆ ਕਿਉਂਕਿ ਐਨਵਾਇਰਮੈਂਟਲ ਗਰੁੱਪਸ ਜਿਹੜੇ ਆ ਉਹ ਇਸ ਦੀ ਓਪੋਜੀਸ਼ਨ ਕਰ ਰਹੇ ਸੀ, ਉਸ ਦਾ ਵਿਰੋਧ ਕਰ ਰਹੇ ਸੀ ਕਿਉਂਕਿ ਉਹ ਕਹਿੰਦੇ ਵੀ ਇਹਦੇ ਨਾਲ ਵਾਈਲਡ ਲਾਈਫ ਜਿਹੜੀ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਹੈਗਾ ਆ। ਜਿਹੜਾ ਲਾਸਟ ਸੂਟ ਸੀਗਾ ਇਹ ਲਿਆਂਦਾ ਗਿਆ ਸੀ ਸੈਂਟਰ ਫਾਰ ਬਾਇਓਲੋਜੀਕਲ ਡਿਵਰਸਿਟੀ ਜਿਹੜੀ ਇੱਕ ਆਰਗੇਨਾਈਜੇਸ਼ਨ ਆ ਉਹਨਾਂ ਦੇ ਵੱਲੋਂ, ਜਿਨ੍ਹਾਂ ਨੇ ਚੈਲੰਜ ਕੀਤਾ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਉਹਨਾਂ ਦੀ ਇੱਕ ਸਿਗਨੇਚਰ ਬਾਰਡਰ ਵਾਲ ਆ ਉਸ ਦੇ ਅਗੇਂਸਟ। ਸੋ ਸੁਪਰੀਮ ਕੋਰਟ ਨੇ ਜਿਹੜਾ ਆ ਇਹ ਲੈਣ ਤੋਂ ਨਾਂਹ ਕਰ ਦਿੱਤੀ ਹੈ ਜੀ। ਇਸੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਜਿਹੜਾ ਆ ਫਰਾਈਡੇ ਨੂੰ ਇਹ ਵੀ ਇੱਕ ਕੇਸ ਹੋਰ ਲੈਣ ਤੋਂ ਇਨਕਾਰ ਕੀਤਾ ਜਿਸ ਦੇ ਵਿੱਚ ਟੈਕਸਸ ਦੇ ਕੁਝ ਅਧਿਕਾਰੀਆਂ ਦੇ ਦੁਆਰਾ ਮੇਲ ਇਨ ਬੈਲਟਸ ਸਾਰੇ ਵੋਟਰਸ ਨੂੰ ਦੇਣ ਦੀ ਜਿਹੜੀ ਗੱਲ ਆਖੀ ਸੀ ਕਰੋਨਾ ਵਾਇਰਸ ਦੇ ਜਿਹੜੇ ਆ ਉਹ ਥ੍ਰੈਟ ਨੂੰ ਲੈ ਕੇ। ਪਹਿਲਾਂ ਜਿਹੜਾ ਜੇ ਕਿਸੇ ਦੀ 65 ਸਾਲ ਤੋਂ ਉੱਤੇ ਉਮਰ ਹੁੰਦੀ ਸੀਗੀ ਅਤੇ ਉਹਨਾਂ ਨੂੰ ਇਹ ਅਲਾਊਡ ਹੁੰਦਾ ਸੀਗਾ, ਉੱਦਾਂ ਜਿਹੜੇ ਕਈ ਜਿਹੜੇ ਸੂਬਿਆਂ ਦੇ ਵਿੱਚ ਤਾਂ ਉੱਦਾਂ ਐਬਸੈਂਟੀ ਬੈਲਟ ਵੀ ਜਿਹੜੇ ਉਹ ਚੱਲਦੇ ਨੇ, ਪਰ ਜਿਹੜੇ ਜਸਟਿਸਿਸ ਵਿਦਾਊਟ ਐਨੀ ਕਮੈਂਟ ਉਹਨਾਂ ਨੇ ਇਹ ਜਿਹੜਾ ਰਿਕੁਐਸਟ ਆ ਉਸ ਨੂੰ ਟਰਨ ਡਾਊਨ ਕਰ ਦਿੱਤਾ, ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਜਿਹੜੀ ਕਹਿ ਲਓ ਵੀ ਸਿਫਾਰਿਸ਼ ਆ ਉਹ ਟੈਕਸਸ ਡੈਮੋਕ੍ਰੇਟ ਪਾਰਟੀ ਦੇ ਦੁਆਰਾ ਪਾਈ ਗਈ ਸੀ ਜਿਸ ਦੇ ਵਿੱਚ ਉਹ ਚਾਹੁੰਦੇ ਸੀਗੇ ਵੀ ਸਾਰੇ ਹੀ ਵੋਟਰਸ ਨੂੰ ਮੇਲ ਇਨ ਬੈਲਟਸ ਜਿਹੜੇ ਉਹ ਘੱਲ ਦਿੱਤੇ ਜਾਣ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਹਿੰਦੇ ਪਈ ਕੈਲੀਫੋਰਨੀਆ ਤੋਂ ਆ ਰਹੀ ਆ। ਗੋਲਡਨ ਸਟੇਟ ਕਿਲਰ ਨਾਮ ਦਾ ਇੱਕ ਬੰਦਾ ਬਹੁਤ ਮਸ਼ਹੂਰ ਹੋਇਆ ਸੀ 74 ਸਾਲਾਂ ਦਾ, ਅਤੇ ਜਿਹੜਾ ਕਿ ਪਹਿਲਾ ਪੁਲਿਸ ਆਫਿਸਰ ਵੀ ਰਿਹਾ, ਅਤੇ ਉਸ ਨੇ ਕਹਿੰਦੇ ਵੀ ਉਹ ਹੁਣ ਕੋਰਟ ਦੇ ਵਿੱਚ ਇਹ ਕਹਿਣ ਜਾ ਰਿਹਾ ਵੀ ਹਾਂ ਮੈਂ ਕਿਹਦੀ ਜਿਹੜੀਆਂ ਕਿਲਿੰਗ ਕੀਤੀਆਂ ਹੈਗੀਆਂ ਉਹ ਅੱਜ ਜਿੱਦਾਂ ਐਡਮਿਟ ਕਰਨ ਜਾ ਰਿਹਾ ਹੈਗਾ। ਸੋ ਕਾਫੀ ਉਹਦੇ ਉੱਤੇ ਜਿਹੜੇ ਚਾਰਜਸ ਲੱਗੇ ਸੀ। ਡੇ ਐਂਜਲੀਓ ਨਾਮ ਦਾ ਜਿਹੜਾ ਇਹ ਬੰਦਾ ਆ 13 ਮਰਡਰ, 13 ਚਾਰਜਸ ਆਫ ਕਿਡਨੈਪਿੰਗ ਅਤੇ ਰੋਬਰੀ ਦੇ, ਇਹਦੇ ਵਿੱਚੋਂ ਇਸ ਤੋਂ ਬਿਨਾਂ 62 ਹੋਰ ਚਾਰਜਸ ਉਹਦੇ 'ਤੇ ਕ੍ਰਾਈਮ ਆਫ ਰੇਪ ਅਤੇ ਅਬਡਕਸ਼ਨ ਦੇ ਲੱਗੇ ਸੀ। ਕਹਿੰਦੇ ਸਾਰੇ ਕ੍ਰਾਈਮ ਜਿਹੜੇ ਆ 1973 ਤੋਂ ਲੈ ਕੇ 1986 ਤੱਕ ਹੋਏ ਸੀ, ਅਤੇ ਮੋਸਟਲੀ ਜਿਹੜੇ ਅਟੈਕ ਸੀ ਇਹ 106 ਬੱਚਿਆਂ ਬੀਬੀਆਂ 'ਤੇ ਜਿਹੜੇ ਇਨ ਕੀਤੇ ਸੀ, ਅਤੇ 50 ਵਿਮਨ ਇਸ ਨੇ ਰੇਪ ਕੀਤੀਆਂ ਸੀਆਂ, ਅਤੇ 13 ਲੋਕਾਂ ਨੂੰ ਇਸ ਨੇ ਕਿਲ ਕੀਤਾ ਸੀ, ਮਾਰਿਆ ਸੀ। ਸੋ ਇਹ ਬਹੁਤ ਹੀ ਖੂੰਖਾਰ ਅਤਰਨਾਕ ਜਿਹੜਾ ਇੱਕ ਤਰ੍ਹਾਂ ਨਾਲ ਆਤੰਕਵਾਦੀ ਕਹਿ ਸਕਦੇ ਆ ਬੰਦਾ ਸੀਗਾ ਜਿਸ ਨੇ ਇੰਨੇ ਜਿਹੜੀ ਕਿਲਿੰਗ ਕੀਤੀਆਂ ਸੀਗੀਆਂ। ਸੋ ਹੁਣ ਸੀਰੀਅਲ ਕਿਲਰ ਵਾਂਗ। ਸੋ ਹੁਣ ਇਹ ਜੋਸੇਫ ਜੇਮਸ ਡੀ ਐਂਜਲੀਓ, ਸੋ ਇਹ 74 ਸਾਲਾਂ ਦਾ ਹੋ ਚੁੱਕਾ ਅਤੇ ਆਪਣੀ ਗਿਲਟੀ ਮੰਨਣ ਜਾ ਰਿਹਾ ਹੈ ਜੀ। ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦੇ ਪੀਡੀਆਟ੍ਰੀਸ਼ੀਅਨ ਜਿਹੜੇ ਹੈਗੇ ਯਾਨੀ ਕਿ ਬੱਚਿਆਂ ਦੇ ਜਿਹੜੇ ਡਾਕਟਰ ਆ, ਦੀ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ,
ਉਹਨਾਂ ਨੇ ਇੱਕ ਜਿਹੜੀ ਇੱਕ ਕਹਿੰਦੇ ਵੀ ਬੜੀ ਸਟਰੋਂਗ ਸਖਤ ਸਟੇਟਮੈਂਟ ਜਿਹੜੀ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਫਾਲ ਦੇ ਵਿੱਚ ਕਲਾਸਰੂਮਸ ਦੇ ਵਿੱਚ ਬੈਕ ਲੈ ਕੇ ਆਇਆ ਜਾਵੇ ਵੈਨ ਐਵਰ ਐਂਡ ਵੇਅਰ ਐਵਰ ਇਟ ਇਜ਼ ਪੋਸੀਬਲ। ਜਿੱਥੇ ਵੀ ਸੇਫਟੀ ਦੇ ਨਾਲ ਜਿਹੜਾ ਕਹਿੰਦੇ ਵੀ ਪੋਸੀਬਲ ਹੈਗਾ ਆ ਉੱਥੇ ਉਹਨਾਂ ਨੂੰ ਜ਼ਰੂਰ ਲੈ ਕੇ ਜਾਣਾ ਚਾਹੀਦਾ ਆ। ਸਕੂਲ ਕਹਿੰਦੇ ਵੀ ਜਿਹੜੇ ਖਾਸ ਕਰਕੇ ਛੋਟੀ ਉਮਰ ਦੇ ਬੱਚਿਆਂ ਦੀ ਡਿਵੈਲਪਮੈਂਟ ਦੇ ਲਈ, ਉਹਨਾਂ ਦੇ ਵਿਕਾਸ ਦੇ ਲਈ ਅਤੇ ਉਹਨਾਂ ਦੀ ਚੰਗੀ ਸਿਹਤ ਦੇ ਲਈ, ਵੈਲ ਬੀਇੰਗ ਦੇ ਲਈ ਬਹੁਤ ਲਾਜ਼ਮੀ ਨੇ, ਬਹੁਤ ਜ਼ਰੂਰੀ ਨੇ। ਅਤੇ ਉਹਨਾਂ ਨੇ AAP ਜਿਹੜੀ ਆ ਉਹਨਾਂ ਨੇ ਕਿਹਾ ਵੀ ਬਹੁਤ ਤਗੜੇ ਜਿਹੜੇ ਐਵੀਡੈਂਸ ਕਹਿ ਲਓ ਵੀ ਸਬੂਤ ਜਾਂ ਆਪਣੇ ਕੋਲ ਸਟੱਡੀਜ਼ ਮੌਜੂਦ ਨੇ ਜਿਹੜੀਆਂ ਉਹ ਕਹਿੰਦੀਆਂ ਵੀ ਬੱਚਿਆਂ ਦੇ ਵਿੱਚ ਕਰੋਨਾ ਵਾਇਰਸ ਦਾ ਜਿਹੜਾ ਫੈਲਾਅ ਬਹੁਤ ਅਨਕਾਮਨ ਆ, ਯਾਨੀ ਕਿ ਘੱਟ ਹੈਗਾ ਆ। ਬਿਕੋਜ਼ ਕਹਿੰਦੇ ਵੀ ਉਹ ਇੱਕ ਦੂਜੇ ਤੋਂ ਕੰਟਰੈਕਟ ਜਿਹੜਾ ਉਹ ਘੱਟ ਕਰਦੇ ਆ, ਉਹਨਾਂ ਲੋਕਾਂ ਦੇ ਨਜ਼ਦੀਕ ਸ਼ਾਇਦ ਜਿਹੜਾ ਉਹ ਨਾ ਹੋਣ ਦੇ ਕਰਕੇ। ਸੋ ਕਹਿੰਦੇ ਵੀ ਰਾਈਟ ਨਾਓ ਨੋ ਡਾਊਟ ਵੀ ਜਿਹੜਾ ਕਰੋਨਾ ਵਾਇਰਸ ਆ ਉਹ ਕਈ ਥਾਵਾਂ ਦੇ ਉੱਤੇ ਪੀਕ ਕਰ ਰਿਹਾ ਆ, ਵੱਧ ਰਿਹਾ ਆ, ਪਰ ਸਾਡੇ ਵੱਲੋਂ ਇਹ ਸਿਫਾਰਿਸ਼ ਜਿਹੜੀ ਉਹ ਹੈਗੀ ਆ ਵੀ ਜਿੱਥੇ ਜਿੱਥੇ ਵੀ ਪੋਸੀਬਲ ਹੋ ਸਕਦਾ ਆ ਅਤੇ ਜਿੱਥੇ ਸੇਫਲੀ ਸੁਰੱਖਿਆ ਦੇ ਨਾਲ ਬੱਚਿਆਂ ਨੂੰ ਕਲਾਸਰੂਮ ਦੇ ਵਿੱਚ ਵਾਪਸ ਲਿਆਂਦਾ ਜਾ ਸਕੇ ਉੱਥੇ ਜਿਹੜਾ ਉਹ ਜ਼ਰੂਰ ਲੈ ਕੇ ਆਉਣ। ਜੀ, ਅਗਲੀ ਖਬਰ ਜਿਸ ਤਰ੍ਹਾਂ ਤੁਸੀਂ ਮਾਸਕ ਦੀ ਕਰ ਰਹੇ ਸੀ, ਅਟਵਾਟਰ ਇੱਕ ਟਾਊਨ ਹੈਗਾ ਕੈਲੀਫੋਰਨੀਆ ਦੇ ਵਿੱਚ ਟਰਲਕ ਦੇ ਲਾਗੇ, ਉੱਥੋਂ ਖਬਰ ਆ ਰਹੀ ਹੈ। ਉੱਥੇ ਇੱਕ ਬਹੁਤ ਹੀ ਮਸ਼ਹੂਰ ਸਪੈਨਿਸ਼ ਰੈਸਟੋਰੈਂਟ ਛੋਟਾ ਜਿਹਾ ਹੈਗਾ, ਹੂਗੋਸ ਟਾਕੋਸ ਕਰਕੇ। ਕਹਿੰਦੇ ਵੀ ਉਹਨਾਂ ਨੇ ਬਾਹਰ ਸਾਈਨ ਲਾਇਆ ਹੋਇਆ ਸੀ ਨੋ ਮਾਸਕ ਨੋ ਸਰਵਿਸ। ਸੋ ਉਹ ਕਹਿੰਦੇ ਵੀ ਰੈਸਟੋਰੈਂਟ ਵਾਲੇ ਉਹ ਕਹਿੰਦੇ ਵੀ ਸਾਨੂੰ ਲੋਕਾਂ ਨੇ ਇੰਨੀਆਂ ਗਾਲਾਂ ਕੱਢੀਆਂ, ਕਿਸੇ ਨੇ ਪਾਣੀ ਦੀਆਂ ਬੋਤਲਾਂ ਉੱਤੇ ਮਾਰੀਆਂ, ਵੀ ਬਹੁਤ ਜਿਹੜਾ ਸੀਗਾ ਘਟੀਆ ਵਰਤਾਓ ਵਰਤਦੇ ਸੀ। ਉਹਨੂੰ ਦੇਖਦੇ ਹੋਏ ਉਹ ਕਹਿੰਦੇ ਵੀ ਅਸੀਂ ਹੁਣ ਬੰਦੇ ਹੀ ਕਰ ਦੇਣਾ, ਉਹਨੂੰ ਪਰਮਾਨੈਂਟਲੀ ਜਿਹੜਾ ਆ ਉਹ ਹੂਗੋਸ ਟਾਕੋਸ ਜਿਹੜਾ ਰੈਸਟੋਰੈਂਟ ਆ ਬੰਦ ਕਰਨ ਜਾ ਰਿਹਾ ਹੈਗਾ। ਸੋ ਲੋਕਾਂ ਨੂੰ ਪਤਾ ਨਹੀਂ ਅਕਲ ਕਿੱਥੇ ਜਿਹੜੀ ਘਾਹ ਚੜਨ ਗਈ। ਜਦੋਂ ਨਹੀਂ ਸਾਈਨ ਲਾਇਆ ਵੀ ਨੋ ਮਾਸਕ ਨੋ ਫੂਡ, ਹਨਾ, ਤੁਸੀਂ ਨਾ ਜਾਓ ਹੋਰ ਕਿਤੇ ਚਲ ਜਾਓ। ਤੁਸੀਂ ਹੁਣ ਦੇਖੋ ਹਰਜੋਤ ਸਿੰਘ ਜੀ, ਜਦੋਂ ਬੇਕਰ ਕਹਿੰਦਾ ਹੈ ਵੀ ਨਹੀਂ ਮੈਂ ਇਹ ਚੀਜ਼ ਕਰਕੇ ਇਸ ਬੰਦੇ ਨੂੰ ਜਿਹੜਾ ਉਹ ਨਹੀਂ ਕਰਨਾ, ਤੇ ਪਰ ਉਦੋਂ ਕਹਿੰਦੇ ਵੀ ਸਾਡੀ ਰਿਲੀਜੀਅਸ ਫਰੀਡਮ ਦੀ ਗੱਲ ਆ ਜਾਂਦੀ ਆ। ਅਤੇ ਹੁਣ ਜਿਹੜਾ ਬੰਦਾ ਉਹ ਆਪਣੀ ਸੇਫਟੀ ਦੇ ਲਈ ਉਹ ਕਹਿ ਰਿਹਾ ਤਾਂ ਉਦੋਂ ਕਹਿੰਦੇ ਵੀ ਨਹੀਂ ਜੀ ਨਹੀਂ ਇੱਦਾਂ ਨਹੀਂ। ਸੋ ਆਈ ਥਿੰਕ ਇੱਦਾਂ ਦੀ ਹਿਪੋਕ੍ਰੇਸੀ ਲੋਕਾਂ ਨੂੰ ਨਹੀਂ ਚਾਹੀਦੀ। ਜੇ ਆਪਣੀ ਚੀਜ਼ ਮਨਜ਼ੂਰੀ ਮੰਨਦੇ ਆ ਵੀ ਆਜ਼ਾਦੀ ਉਹਨਾਂ ਨੂੰ ਆ, ਅਤੇ ਉਹਨਾਂ ਨੂੰ ਵੀ ਉਨੀ ਹੀ ਆਜ਼ਾਦੀ ਆ। ਫਿਰ ਭਾਈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਅਤੇ ਉਹ ਚਾਹੁੰਦੇ ਹੋ ਵੀ ਉਹ ਪਾ ਕੇ ਉਹਨਾਂ ਨੇ ਸਰਵ ਕਰਨਾ। ਸੋ ਬਰਾਬਰਤਾ ਜਿਹੜੀ ਉਹ ਵੇਖਣ ਦੀ ਲੋਕਾਂ ਨੂੰ ਜਿਹੜੀ ਉਹ ਮੰਨਣ ਦੀ ਜ਼ਰੂਰਤ ਹੈਗੀ ਹੈ। ਜਿਹੜੀ ਉਹ ਗੱਲ ਬਣਦੀ ਨਹੀਂ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਮੈਂ ਦੱਸਿਆ ਸੀਗਾ ਰੈਮਡਿਸਿਵਰ ਦੀ ਜਿਹੜੀ COVID-19 ਦੀ ਟਰੀਟਮੈਂਟ ਆ $3120 ਦੀ ਹੋਊਗੀ ਇੱਕ ਟਿਪੀਕਲ ਪੇਸ਼ੈਂਟ ਦੇ ਲਈ, ਜਿਹੜਾ ਵੀ ਪ੍ਰਾਈਵੇਟ ਇੰਸ਼ੋਰੈਂਸ ਵਾਲਾ ਜਿਹੜਾ ਹੋਊਗਾ। ਬਾਕੀ ਜਿਹੜੇ ਹੋਰ ਮੁਲਕਾਂ ਦੇ ਵਿੱਚ ਅਮਰੀਕਨ ਹੌਸਪੀਟਲਸ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹਾਂ, ਕਹਿੰਦੇ ਵੀ ਹੋਰ ਥਾਵਾਂ ਦੇ ਉੱਤੇ ਇਸ ਦੀ ਜਿਹੜੀ ਕਾਸਟ 2000 ਦੇ ਇਰਦ ਗਿਰਦ $2300 ਜਿਹੜੀ ਆ ਉਹ ਹੋਰ ਕੰਟਰੀਜ਼ ਦੇ ਵਿੱਚ ਹੋਊਗੀ। ਇਹ ਜਿਹੜੀ ਗਿਲੀਡ ਕਰਕੇ ਗਿਲੀਅਡ ਸਾਇੰਸਸ ਦੀ ਰੈਮਡਿਸਿਵਰ ਜਿਹੜੀ ਆ ਇਹ ਬਹੁਤ ਹੀ ਜਿੱਦਾਂ ਦੇਖੋ ਕਿੰਨੀ ਮਹਿੰਗੀ ਆ। ਹੁਣ ਕਿੱਦਾਂ ਬੰਦਾ ਇਹਨੂੰ ਅਫੋਰਡ ਕਰੂਗਾ? $3100 $3100 ਦੀ ਇੱਕ ਜਿਹੜੀ ਗੋਲੀ ਹੈਗੀ ਆ, ਇੱਕ ਗੋਲੀ ਨਾਲ ਤਾਂ ਕਰੋਨਾ ਨਹੀਂ ਹਟ ਜਾਣੀ। ਠੀਕ ਹੈ, ਕੀ ਪਤਾ ਕਿੰਨੀਆਂ ਖਾਣੀਆਂ ਪੈਣੀਆਂ। ਸੋ ਉੱਦਾਂ ਉਹਨਾਂ ਨੇ ਕਿਹਾ ਵੀ ਕੁੱਲ ਜਿਹੜੀ ਆ ਉਸ ਦੀ ਟਰੀਟਮੈਂਟ ਆ, ਸੋ ਟਰੀਟਮੈਂਟ ਦੇ ਵਿੱਚ ਹੂ ਨੋਜ਼ ਵੀ ਇਹਨਾਂ ਨੇ ਇੱਕ ਗੋਲੀ ਖਵਾਉਣੀ ਕਿ ਦੋ। ਪਰ ਆਪਾਂ ਜਾਣਦੇ ਹਾਂ ਅਮਰੀਕਾ ਦੇ ਜਿਹੜੇ ਹੈਲਥ ਸਿਸਟਮ ਨੂੰ, ਉੱਥੇ ਤਾਂ ਪਤਾ ਹੀ ਆ ਵੀ ਕਿੰਨੀਆਂ ਮਹਿੰਗਾ ਜਿਹੜਾ ਸੌਦਾ ਹੈ ਇਸ ਹਿਸਾਬ ਦੇ ਨਾਲ ਉਹ ਵੇਚਿਆ ਜਾਂਦਾ ਹੈ। ਖਾਸ ਕਰਕੇ ਜਦੋਂ ਪਤਾ ਹੁੰਦਾ ਵੀ ਜੇ ਕਿਸੇ ਦੇ ਕੋਲ ਇੰਸ਼ੋਰੈਂਸ ਹੈਗੀ ਆ, ਅਤੇ ਜੇ ਕੋਈ ਨਹੀਂ ਹੁੰਦੀ ਇੰਸ਼ੋਰੈਂਸ ਉਹ ਹੋਰ ਵੀ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਜਿਹੜਾ ਉਹ ਰਗੜ ਹੋ ਜਾਂਦਾ। ਜੀ, ਅਗਲੀ ਖਬਰ ਜਿਹੜੀ ਚਾਈਨਾ ਤੋਂ ਆ ਰਹੀ ਆ। ਚਾਈਨਾ ਦੇ ਵਿੱਚ ਇੱਕ ਐਥਨਿਕ ਮਿਨੋਰਿਟੀ ਹੈਗੀ ਆ ਉਗਰਸ, ਜਿਹੜੀ ਮੁਸਲਮਾਨ ਕਮਿਊਨਿਟੀ ਆ, ਅਤੇ ਉਹ ਬਹੁਤ ਹੀ ਜ਼ਿਆਦਾ ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ। ਉਹਨਾਂ ਨੂੰ ਜਿਹੜੇ ਜੇਲ੍ਹ ਸੈੱਲ ਆ ਉਹਨਾਂ ਦੇ ਵਿੱਚ ਰੱਖਿਆ ਜਾਂਦਾ। ਉਹਨਾਂ ਨੂੰ ਜਿਹੜੀਆਂ ਟੀਚਿੰਗਸ ਆ, ਜਿਹੜੀ ਪੜ੍ਹਾਈ ਉਹਨਾਂ ਦੀ ਇੱਦਾਂ ਦੀ ਕੀਤੀ ਜਾਂਦੀ ਆ ਵੀ ਉਹ ਕੋਈ ਧਰਮ ਨੂੰ ਨਾ ਮੰਨੋ। ਅਤੇ ਹੁਣ ਇੱਕ ਨਵੀਂ ਰਿਪੋਰਟ ਆਈ ਆ ਵੀ ਚਾਈਨਾ ਵਾਲੇ ਕਹਿੰਦੇ ਵੀ ਜਿਹੜੀਆਂ ਐਥਨਿਕ ਇਸ ਮਿਨੋਰਿਟੀ ਦੀਆਂ ਬੀਬੀਆਂ ਆ ਉਹਨਾਂ ਨੂੰ ਸਟੇਰਲਾਈਜ਼ ਕਰ ਰਹੇ ਹੈਗੇ ਤਾਂ ਕਿ ਉਹ ਬੱਚੇ ਹੀ ਨਾ ਜਿਹੜਾ ਪੈਦਾ ਕਰ ਸਕਣ। ਸੋ ਵੀ ਇੱਕ ਤਰ੍ਹਾਂ ਦੇ ਨਾਲ ਪੋਪੂਲੇਸ਼ਨ ਨੂੰ ਕਿਸ ਤਰ੍ਹਾਂ ਜਿਹੜਾ ਸਪਰੈਸ ਕਰਨਾ ਹੈਗਾ ਵੀ ਤਾਂ ਕਿ ਉਹਨਾਂ ਦੇ ਕੋਈ ਬੱਚੇ ਹੀ ਨਾ ਹੋ ਸਕਣ। ਸੋ ਇਹ ਜਿਹੜਾ ਜ਼ੁਲਮ ਉੱਥੇ ਹੋ ਰਿਹਾ ਹੈਗਾ, ਇਹਦੇ ਸੰਬੰਧ ਦੇ ਵਿੱਚ ਕਾਫੀ ਜਿਹੜੇ ਆਲ ਓਵਰ ਦੀ ਵਰਲਡ ਜਿਹੜੇ ਲੀਡਰ ਆ ਉਹ ਬੋਲ ਵੀ ਰਹੇ ਹੈਗੇ ਆ। ਪਿੱਛੇ ਜਿਹੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਇਸ ਹੱਕ ਜਿੱਦਾਂ ਇਹਦੇ ਸੰਬੰਧ ਦੇ ਵਿੱਚ ਜਿਹੜੀ ਆ ਸਟੇਟਮੈਂਟ ਦਿੱਤੀ ਸੀ ਵੀ ਇਹ ਬਹੁਤ ਮਾੜੀ ਗੱਲ ਆ ਜਿਹੜੀ ਇਹ ਚਾਈਨਾ ਵਾਲੇ ਇਸ ਤਰ੍ਹਾਂ ਕਰ ਰਹੇ ਹੈਗੇ ਆ। ਜੀ ਬਿਲਕੁਲ, ਇਹ ਬਹੁਤ ਮਾੜੀ ਘਟਨਾ ਜਿਹੜੀ ਆ ਉਹ
ਵਾਪਰ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ ਤੇ ਕਹਿੰਦੇ ਜਿਹੜਾ ਦਬਾਅ ਕਈ ਵਾਰੀ ਬਣਦਾ ਆ ਉਸ ਦੇ ਸਿੱਟੇ ਜਿਹੜੇ ਉਹ ਮਿਲਣੇ ਸ਼ੁਰੂ ਹੋ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਨਫੈਡਰੇਸੀ ਦੇ ਜਿਹੜੇ ਚਿੰਨ੍ਹ ਸੀਗੇ ਜਾਂ ਸਿੰਬਲ ਸੀਗੇ, ਹੋਰ ਥਾਵਾਂ ਦੇ ਉੱਤੇ ਸਟੈਚੂ ਸੀ, ਉਹਨਾਂ ਨੂੰ ਲਾਉਣ ਦੇ ਲਈ, ਉਹਨਾਂ ਨੂੰ ਹਟਾਉਣ ਦੇ ਲਈ ਕਾਫੀ ਜਿਹੜੇ ਆ ਲੋਕਾਂ ਨੇ ਹਜ਼ਾਰਾਂ ਲੱਖਾਂ ਦੀ ਸੰਖਿਆ ਦੇ ਵਿੱਚ ਪ੍ਰੋਟੈਸਟ ਵੀ ਜਿਹੜੇ ਉਹ ਕੀਤੇ, ਜਿਹੜੀ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ ਸ਼ੁਰੂ ਹੋਏ ਸੀਗੇ। ਉਸ ਤੋਂ ਬਾਅਦ 'ਚ ਵੀ ਕਈ ਜਿਹੜੀਆਂ ਪੁਲਿਸ ਬਰੂਟੈਲਿਟੀ ਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀਗੀਆਂ। ਵਾਲਮਾਰਟ ਨੇ ਕਹਿ ਦਿੱਤਾ ਸੀਗਾ ਮਿਸੀਸਿਪੀ ਨੂੰ ਵੀ ਅਸੀਂ ਜਿਹੜੇ ਤੁਹਾਡੇ ਝੰਡੇ, ਆਪਣੇ ਫਲੈਗਸ ਜਿਹੜੇ ਆਪਣੇ ਸਟੋਰਾਂ ਦੇ ਉੱਤੇ ਨਹੀਂ ਜਿਹੜੇ ਚਲਾਉਣੇ, ਕਿਉਂਕਿ ਉਸ ਦੇ ਵਿੱਚ ਕਨਫੈਡਰੇਸੀ ਦੇ ਜਿਹੜੇ ਚਿੰਨ੍ਹ ਆ। NCAA SEC ਨੇ ਕਿਹਾ ਵੀ ਜੇ ਤੁਸੀਂ ਆਪਣੇ ਕਨਫੈਡਰੇਸੀ ਬੈਟਲ ਐਂਬਲਮ ਇਸ ਦੇ ਵਿੱਚੋਂ ਨਹੀਂ ਹਟਾਉਂਦੇ ਆਪਣੇ ਸਟੇਟ ਦੇ ਝੰਡੇ ਦੇ ਵਿੱਚੋਂ, ਤਾਂ ਇੱਥੇ ਅਸੀਂ ਕੋਈ ਵੀ ਜਿਹੜੀ ਸਪੋਰਟਸ ਦੀ ਇਵੈਂਟ ਇਸ ਦੇ ਨਾਲ ਸੰਬੰਧਿਤ ਜਿਹੜੀ ਆ ਉਹ ਨਹੀਂ ਕਰਨੀ। ਸੋ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਹਰਜੋਤ ਸਿੰਘ ਜੀ ਆ ਰਹੀ ਸੀਗੀ ਵੀ ਲੱਗ ਰਿਹਾ ਸੀਗਾ ਵੀ ਇੱਥੇ ਜਿਹੜੇ ਚੇਂਜਸ ਜਿਹੜੇ ਉਹ ਹੋ ਸਕਦੇ ਆ। ਸੋ ਮਿਸੀਸਿਪੀ ਦੇ ਜਿਹੜੇ ਆ ਸੰਵਿਧਾਨ, ਮਾਫੀ ਚਾਹੁੰਦਾ, ਜਿਹੜੀ ਉਹਨਾਂ ਦੀ ਅਸੈਂਬਲੀ ਦੇ ਵਿੱਚ ਇਹ ਜਿਹੜਾ ਮਤਾ ਆ ਉਸ ਨੂੰ ਪਾਸ ਕਰ ਲਿਆ ਗਿਆ ਆ ਓਵਰਵੈਲਮਿੰਗਲੀ, ਵੀ ਤਕਰੀਬਨ ਸਾਰਿਆਂ ਨੇ ਇਸ ਦੇ ਵਿੱਚ ਹਾਮੀ ਭਰੀ ਆ ਵੀ ਜਿਹੜੇ ਕਨਫੈਡਰੇਸੀ ਦੇ ਐਂਬਲਮ ਜਿਹੜਾ ਚਿੰਨ੍ਹ ਹੈਗਾ ਆ ਉਹ ਉਹਨਾਂ ਦੇ ਝੰਡੇ ਦੇ ਵਿੱਚੋਂ ਜਿਹੜਾ ਹੁਣ ਕੱਢ ਦਿੱਤਾ ਜਾਊਗਾ। ਸੋ ਕਮਿਸ਼ਨ ਜਿਹੜਾ ਇੱਕ ਬਣਾਇਆ ਗਿਆ ਹੈਗਾ ਆ ਵੀ ਇਹ ਕਨਫੈਡਰੇਟ ਆਈਕਨ ਜਿਹੜਾ ਫਲੈਗ ਦੇ ਵਿੱਚੋਂ ਕੱਢਣ ਦੇ ਲਈ ਤੇ ਨਵਾਂ ਜਿਹੜਾ ਝੰਡਾ ਆ ਉਸ ਦਾ ਨਵਾਂ ਡਿਜ਼ਾਈਨ ਜਿਹੜਾ ਆ ਉਹ ਤਿਆਰ ਕਰਨ ਦੇ ਲਈ। ਤੇ ਫਿਰ ਕਹਿੰਦੇ ਵੀ ਵੋਟਰਸ ਡਿਸਾਈਡ ਕਰਨਗੇ ਬੈਲਟ ਦੇ ਵਿੱਚ ਵੀ ਇਸ ਨੂੰ ਉਹਨਾਂ ਨੇ ਮੰਨਣਾ ਆ ਜਾਂ ਨਹੀਂ ਮੰਨਣਾ ਨਵੰਬਰ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਆ ਉਹ ਵਾਪਰ ਰਹੀ ਆ। ਸੋ ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੱਦਾਂ ਜਿਹੜੇ ਪ੍ਰੈਸ਼ਰਸ, ਦਬਾਅ ਜਿਹੜਾ ਪਾ ਕੇ ਚੇਂਜਸ ਜਿਹੜੇ ਆ ਉਹ ਲਿਆਂਦੇ ਜਾ ਰਹੇ ਆ। ਇਹ ਪਹਿਲਾ ਕੋਈ ਅਜਿਹਾ ਜਿਹੜਾ ਉਹ ਸੂਬਾ ਨਹੀਂ, ਇਸ ਤੋਂ ਪਹਿਲਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਜਿੱਦਾਂ ਨੈਸਕਾਰ ਨੇ ਜਿਹੜਾ ਉਹ ਕਨਫੈਡਰੇਟ ਫਲੈਗਸ ਆ ਆਪਣੇ ਸਾਰੀਆਂ ਇਵੈਂਟਸ ਤੋਂ ਤੇ ਆਪਣੇ ਸਾਰੇ ਥਾਵਾਂ ਤੋਂ ਜਿਹੜਾ ਉਹ ਹਟਾਉਣ ਦਾ ਜਿਹੜਾ ਉਹ ਫੈਸਲਾ ਲਿਆ ਸੀਗਾ। ਹੋਰ ਵੀ ਕਈ ਥਾਵਾਂ ਦੇ ਉੱਤੇ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਕਨਫੈਡਰੇਸੀ ਦੇ ਨਾਲ ਸੰਬੰਧਿਤ ਜਿਹੜੇ ਬੁੱਤ ਨੇ ਉਹਨਾਂ ਨੂੰ ਹਟਾਇਆ ਗਿਆ ਹੈਗਾ ਆ। ਅਗਲੀ ਖਬਰ ਜਿਹੜੀ ਫੇਸਬੁੱਕ ਤੋਂ ਆ ਰਹੀ ਆ, ਫੇਸਬੁੱਕ ਨੇ ਕਹਿੰਦੇ $60 ਬਿਲੀਅਨ ਜਿਹੜੇ ਆ ਸਿਰਫ 2 ਦਿਨਾਂ ਦੇ ਵਿੱਚ ਲੂਜ਼ ਕੀਤੇ ਆ। ਬਹੁਤ ਸਾਰੇ ਜਿਹੜੇ ਐਡਵਰਟਾਈਜ਼ਰਸ ਆ ਉਹ ਹੁਣ ਇੱਕ ਤਰ੍ਹਾਂ ਨਾਲ ਫੇਸਬੁੱਕ ਦਾ ਬਾਈਕਾਟ ਕਰਨ ਜਾ ਰਹੇ ਆ ਜਾਂ ਕਰ ਰਹੇ ਹੈਗੇ। ਨਵਿਆਂ ਦੇ ਵਿੱਚ ਸਟਾਰਬਕਸ, ਪੈਪਸੀਕੋ, ਕੋਕਾ ਕੋਲਾ, ਇਹਨਾਂ ਨੇ ਅਨਾਊਂਸ ਕੀਤਾ ਵੀ ਅਸੀਂ ਜਿਹੜੀਆਂ ਸਾਰੀਆਂ ਐਡਵਰਟਾਈਜ਼ਮੈਂਟਸ ਆ ਉਹ ਬੰਦ ਕਰਨ ਜਾ ਰਹੇ ਆ। ਫੇਸਬੁੱਕ ਦੇ ਸ਼ੇਅਰਸ 1% ਦੇ ਕਰੀਬ ਜਿਹੜੇ ਡਾਊਨ ਚਲੇ ਗਏ ਅੱਜ। ਸੋ $60 ਬਿਲੀਅਨ ਦਾ 2 ਦਿਨਾਂ ਦੇ ਵਿੱਚ ਜਿਹੜਾ ਫੇਸਬੁੱਕ ਆ ਉਹਨਾਂ ਨੂੰ ਨੁਕਸਾਨ ਹੋਇਆ ਹੈਗਾ ਜੀ। ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਜਿਹੜਾ ਡਾਓ ਜੋਨਸ ਆ ਉਹ 700 ਪੁਆਇੰਟ ਫਰਾਈਡੇ ਨੂੰ ਜਿਹੜਾ ਉਹ ਲੂਜ਼ ਕਰਕੇ ਬੰਦ ਹੋਇਆ ਸੀਗਾ, ਪਰ ਅੱਜ ਜਿਹੜਾ ਮੰਡੇ ਦੇ ਵਿੱਚ ਇਹ ਫਿਰ ਵਾਪਸੀ ਜਿਹੜੀ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਆ। ਜਿਸ ਟਾਈਮ ਹੁਣ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 400 ਪੁਆਇੰਟ ਜਿਹੜੀ ਮਾਰਕੀਟ ਆ ਉਹ ਉੱਤੇ ਚੱਲ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆ ਇਹ ਸਿੱਖ ਕਮਿਊਨਿਟੀ ਨਾਲ ਰਿਲੇਟਡ ਆ। ਸਿਲਵਰ ਸਪ੍ਰਿੰਗਸ ਤੋਂ ਆ ਰਹੀ ਆ, ਵਾਸ਼ਿੰਗਟਨ ਮੈਟਰੋਪੋਲੀਟਨ ਏਰੀਆ ਤੋਂ। ਉੱਥੇ ਜਿਹੜਾ ਇੱਕ ਗੁਰੂ ਘਰ ਹੈਗਾ ਆ, ਇਸ ਗੁਰੂ ਘਰ ਵੱਲੋਂ ਕਹਿੰਦੇ 2100 ਤੋਂ ਵੱਧ ਜਿਹੜੇ ਫੂਡ ਦੇ ਪੈਕੇਜਸ ਜਿਹੜੇ ਲੋਕਾਂ ਨੂੰ ਦਿੱਤੇ ਜਾ ਰਹੇ ਹੈਗੇ। ਪਿਛਲੇ 7 ਦਿਨਾਂ ਤੋਂ ਲਗਾਤਾਰ ਹਰ ਐਤਵਾਰ ਨੂੰ ਜਿਹੜੇ ਆ ਪੈਕੇਜਡ ਜਿਹੜੇ ਬੈਗ ਆ ਉਹ ਦਿੱਤੇ ਜਾਂਦੇ ਆ, ਜਿਹਦੇ ਵਿੱਚ ਜਿਹੜਾ ਫੂਡ ਦਿੱਤਾ ਜਾਂਦਾ ਜਿਹੜਾ ਖਰਾਬ ਨਾ ਹੋਵੇ, ਜਾਣੀ ਕਿ ਸੁੱਕਾ ਫੂਡ। ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਗੁਰੂ ਘਰ ਵੱਲੋਂ ਵਾਸ਼ਿੰਗਟਨ ਦੇ ਵਿੱਚ ਸਿਲਵਰ ਸਪ੍ਰਿੰਗਸ ਏਰੀਆ ਜਿਹੜਾ ਆ ਉੱਥੇ ਡੋਨੇਸ਼ਨ ਦਿੱਤੀ ਜਾ ਰਹੀ ਹੈਗੀ ਆ। ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਹੈਗਾ ਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਫਿਰ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਵਰਡ ਕੈਲੀਫੋਰਨੀਆ ਨੇ 1 ਮਹੀਨੇ ਦਾ ਹੋਰ ਵਕਫਾ ਜਿਹੜਾ ਆ ਉਹ ਵਧਾ ਦਿੱਤਾ ਆ। ਸੋ ਹੁਣ ਤੁਸੀਂ ਜੁਲਾਈ ਦੇ ਅਖੀਰ ਤੱਕ ਜਿਹੜੀ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਲੈ ਸਕਦੇ ਹੋ। ਉਸ ਦੇ ਬਾਰੇ ਕਿਸੇ ਤਰੀਕੇ ਦੀ ਜਾਣਕਾਰੀ ਚਾਹੀਦੀ ਹੋਵੇ ਜਾਂ ਤੁਸੀਂ ਕੋਈ ਚੇਂਜਸ ਉਸ ਦੇ ਵਿੱਚ ਕਰਾਉਣੇ ਆ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 4082722500 ਦੇ ਉੱਤੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਬਾਕੀ ਜਿਹੜੇ ਫੇਸਬੁੱਕ ਵਾਲੇ ਜਿਹੜੇ ਵੀ ਸਾਡੇ ਦੇਖਦੇ ਨੇ ਜਾਂ ਰੇਡੀਓ ਦੇ ਉੱਤੇ ਜਿਹੜੇ ਇਸ ਟਾਈਮ ਸੁਣ ਰਹੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ YouTube ਦਾ ਜਿਹੜਾ ਪੰਜਾਬੀ ਰੇਡੀਓ USA ਦਾ ਚੈਨਲ ਆ ਉਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਸਬਸਕ੍ਰਾਈਬ ਕਰੋ। ਅਤੇ ਜਿਹੜੀਆਂ ਹੁਣ ਫੁੱਲ ਵੀਡੀਓਜ਼ ਆਪਣੀਆਂ ਆ ਲਾਈਵ ਜਿਹੜੀਆਂ ਆ ਉਹ ਡਾਇਰੈਕਟਲੀ ਹੁਣ YouTube ਦੇ ਉੱਤੇ ਹੀ ਜਿਹੜੀਆਂ ਸਿੱਧੀਆਂ ਆ ਉਹ ਪਾਈਆਂ
ਜਾਇਆ ਕਰਨਗੀਆਂ। ਅਗਲੀ ਖਬਰ ਜਿਹੜੀ ਹੈ ਇੱਕ 73 ਸਾਲਾਂ ਦਾ ਬਜ਼ੁਰਗ, ਮੈਂ ਬਜ਼ੁਰਗ ਤਾਂ ਨਹੀਂ ਕਹੂੰਗਾ, ਉਹਨੂੰ ਨੌਜਵਾਨ ਹੀ ਕਹੂੰਗਾ, ਰਜਿੰਦਰ ਸਿੰਘ ਹਰਲਿੰਗਟਨ ਲੰਡਨ ਤੋਂ, ਜਿਹਨੂੰ ਸਕਿਪਿੰਗ ਸਿੱਖ ਕਰਕੇ ਜਿਹੜਾ ਜਾਣਿਆ ਜਾਂਦਾ ਆ। ਬਿਲਕੁਲ ਰੱਸੀ ਟੱਪਦੇ ਨੇ ਪੂਰੀ ਜੀ, ਉਹ। ਬਿਲਕੁਲ। ਸੋ ਉਹ ਪਿਛਲੇ ਜਦ ਤੋਂ ਹੀ ਕਰੋਨਾ ਦਾ ਰੌਲਾ ਪਿਆ, ਉਹਨਾਂ ਨੇ ਇਹ ਇੱਕ ਜਿਹੜੀ YouTube ਦੇ ਉੱਤੇ ਇਹ ਲੋਕਾਂ ਨੂੰ ਵੀ ਕਿਸ ਤਰ੍ਹਾਂ ਸਿਹਤ ਆਪਣਾ ਜਿਹੜਾ ਧਿਆਨ ਰੱਖਣਾ ਆ ਉਹ ਕਰ ਰਿਹਾ, ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ YouTube ਕਹਿੰਦੇ 2.5 ਲੱਖ ਤੋਂ ਵੱਧ ਵਿਊ ਹੋ ਗਿਆ। ਤੇ ਹੁਣ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਉਸ ਨੂੰ ਇੱਕ ਬਹੁਤ ਵੱਡਾ ਅਵਾਰਡ ਜਿਹੜਾ ਉੱਥੇ ਦਾ ਪੁਆਇੰਟਸ ਆਫ ਲਾਈਟ ਆਨਰ ਕਰਕੇ ਜਿਹੜਾ ਸਨਮਾਨਿਤ ਕੀਤਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆਈ ਐਮ ਟਰੂਲੀ ਹੰਬਲਡ ਫॉर ਬੀਇੰਗ ਅਵਾਰਡਡ ਦਾ ਪੁਆਇੰਟਸ ਆਫ ਲਾਈਟ ਅਵਾਰਡ, ਆਈ ਲਵ ਟੂ ਸਰਵ ਅਦਰਸ। ਸੋ ਇਹ ਜਿਹੜਾ ਸਿੱਖ ਆ, ਇਸ ਨੇ ਜਿਹੜੀ ਕਾਫੀ ਮਸ਼ਹੂਰੀ ਖੱਟੀ ਹੈਗੀ ਆ ਇਹ ਲੋਕਡਾਊਨ ਦੇ ਦੌਰਾਨ। ਤੇ ਉਹ ਜਿਹੜੀ ਫੰਡ ਰੇਜ਼ਿੰਗ ਕਰ ਰਿਹਾ, 12,000 ਤੋਂ ਵੱਧ ਪਾਉਂਡ ਜਿਹੜੇ ਉਸਨੇ ਫੰਡ ਰੇਜ਼ਿੰਗ ਇਕੱਠੇ ਕੀਤੇ ਆ। ਜਿਹੜੀ ਉੱਥੇ ਦੀ ਨੈਸ਼ਨਲ ਹੈਲਥ ਸਰਵਿਸਿਜ਼ ਆ, ਉਸਨੇ ਉਹ ਸਾਰੇ ਦੇ ਸਾਰੇ ਪੈਸੇ ਡੋਨੇਟ ਕਰਨੇ ਆ। ਜੀ ਬਿਲਕੁਲ ਜੀ। ਸੋ ਆਪਣੇ ਦੇਖੋ ਜੀ 73 ਸਾਲਾਂ ਦੇ ਨੌਜਵਾਨ ਦੇ ਦੁਆਰਾ ਇਹ ਜਿਹੜਾ ਕੰਮ ਕੀਤਾ ਗਿਆ, ਸੋ ਜ਼ਰੂਰ ਰੱਸੀ ਟੱਪਣ ਦਾ ਨਾਲ ਦੀ ਨਾਲ ਫੰਡ ਰੇਜ਼ਿੰਗ ਵੀ ਨਾਲ ਦੇਖੋ ਸਾਰਿਆਂ ਦੀ ਜਿਹੜੀ ਉਹ ਭਲਾ ਕਰ ਰਹੇ ਆ ਤੇ ਦੂਜਿਆਂ ਨੂੰ ਉਤਸ਼ਾਹਿਤ ਕਰ ਰਹੇ ਆ ਵੀ ਤੁਸੀਂ ਵੀ ਆਪਣੀ ਸਿਹਤ ਦਾ ਇਸ ਮੌਕੇ ਦੇ ਉੱਤੇ ਲਾਕਡਾਊਨ ਦੇ ਵਿੱਚ ਖੁਦ ਧਿਆਨ ਰੱਖਣ ਦੀ ਜਿਹੜੀ ਉਹ ਨਾਲ ਦੇ ਨਾਲ ਕੋਸ਼ਿਸ਼ ਜ਼ਰੂਰ ਕਰੋ। ਸਮਾਂ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਅੱਜ ਦੇ ਸ਼ਾਮ ਦੇ ਬੁਲਟਨ ਦੇ ਵਿੱਚ ਮੁਲਾਕਾਤ ਹੋਊਗੀ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ?